ਨਜ਼ਰ ਮਾਰੀਏ ਤਾਂ ਮਿੰਟੂ ਜੀ ਕਹਿੰਦੇ ਲੋਕਡਾਊਨ ਤੋੜਦੇ ਕਾਂਗਰਸੀ ਵਿਧਾਇਕ ਦਾ ਕੱਟਿਆ ਚਲਾਨ। ਦੇਖੋ, ਚਲਾਨ ਕੱਟ ਦਿੱਤਾ ਰਾਜਸਥਾਨ ਦੇ ਚਤੌੜਗੜ੍ਹ 'ਚ ਉਪ ਮੰਡਲ ਦੇ ਅਧਿਕਾਰੀ ਸੀਗੀ ਜਿਹੜੀ ਬੀਬੀ IS ਅਧਿਕਾਰੀ ਹੈ, ਉਹਨਾਂ ਨੇ ਕੱਟ ਦਿੱਤਾ ਚਲਾਨ। ਪਰ ਇਹਨਾਂ ਨੇ ਉਹਨਾਂ ਦਾ ਪੱਤਾ ਕੱਟ ਦਿੱਤਾ। ਤੁਹਾਨੂੰ ਪਤਾ ਹੀ ਹੈ ਸਿਆਸਤਦਾਨ ਇੱਥੇ ਇਹ ਕਟਵਾ ਕੰਮ ਕਰਦੀ ਆ ਕਿ ਜੇ ਮੰਨ ਲਓ ਇਹਨਾਂ ਦੀ ਕੋਈ ਜੜ ਨੂੰ ਪਵੇ ਜਾਂ ਇਹਨਾਂ ਦੀ ਹਸਤੀ ਨੂੰ ਪਵੇ ਤਾਂ ਫਿਰ ਇਹ ਅਗਲੇ ਦੀ ਜੜ ਨੂੰ ਪੈ ਜਾਂਦੀ ਹੈ। ਇਹਨਾਂ ਦੇ ਕੋਲ ਤੁਹਾਨੂੰ ਪਤਾ ਹੈ ਤਿੱਕੜਮਬਾਜ਼ੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿ ਅਸੀਂ ਨੁਮਾਇੰਦੇ ਹਾਂ, ਕਾਨੂੰਨ ਘਾੜੇ ਆ, ਫਲਾਂ ਧਮਕਾ ਬਹੁਤ ਕੁਝ ਕਹਿੰਦੇ ਆ, ਪਰ ਇਹਨਾਂ ਤੇ ਇਹ ਚੀਜ਼ ਲਾਗੂ ਨਹੀਂ ਹੁੰਦੀ ਕਿ ਤੁਸੀਂ ਸਮਾਜ ਪ੍ਰਤੀ ਜੋ ਬਣਦੀ ਜ਼ਿੰਮੇਵਾਰੀ ਉਹ ਨਿਭਾਓ। ਠੀਕ ਹੈ, ਤਾਕਤ ਬਹੁਤ ਹੈ ਤੁਹਾਡੇ ਕੋਲ, ਵੋਟ ਦੀ ਤਾਕਤ ਹੈ ਔਰ ਤੁਸੀਂ IS ਅਫਸਰਾਂ ਤੱਕ ਨੂੰ ਵੀ ਕੰਟਰੋਲ ਕਰ ਲੈਂਦੇ ਹੋ। ਤੁਹਾਡੇ ਕੋਲ ਤਾਕਤ ਹੈ, ਜਨਤਾ ਦੀ ਤਾਕਤ ਹੈ। ਲੋਕਤੰਤਰ ਦੇ ਵਿੱਚ ਕਹਿੰਦੇ ਆ ਕਿ ਲੋਕ ਹੀ ਤਾਕਤ ਹੁੰਦੇ ਆ, ਤੇ ਲੋਕ ਜਦੋਂ ਆਪਣੀ ਤਾਕਤ ਇਹਨਾਂ ਨੂੰ ਦੇ ਦਿੰਦੇ ਆ ਇਹ ਤੇ ਐਕਸਟਰਾ ਤਾਕਤਵਰ ਹੋ ਜਾਂਦੇ ਆ, ਇਹਨਾਂ 'ਚ ਐਨਰਜੀ ਜ਼ਿਆਦਾ ਆ ਜਾਂਦੀ ਆ। ਤਾਂ ਚਤੌੜਗੜ੍ਹ ਦੇ ਵਿੱਚ ਸੀਗਾ ਇਹਨਾਂ ਦਾ ਵਿਧਾਇਕ, ਉਹਦਾ ਚਲਾਨ ਕੱਟਿਆ ਗਿਆ ਸੀਗਾ। ਤੇ ਚਲਾਨ ਇਸੇ ਕਰਕੇ ਕੱਟਿਆ ਗਿਆ ਸੀਗਾ ਕਿਉਂਕਿ ਵਿਧਾਇਕ ਖੁਦ ਉਸ ਕਾਰ ਦੇ ਵਿੱਚ ਬੈਠਾ ਸੀ ਜੋ ਕਰਫਿਊ ਦਾ ਉਲੰਘਣ ਕਰਦੀ ਪਈ ਸੀਗੀ। ਤਾਂ ਇਹਨਾਂ ਨੇ ਚਲਾਨ ਕੱਟ ਦਿੱਤਾ। ਉਸ ਤੋਂ ਬਾਅਦ ਉਸ IS ਅਧਿਕਾਰੀ ਦਾ ਇਹਨਾਂ ਨੇ ਤਬਾਦਲਾ ਕਰ ਦਿੱਤਾ। ਸੋ ਆਹੀ ਕਹਾਣੀ ਆ ਕਿ ਨਾਲ ਦੀ ਨਾਲ ਹੀ ਤਬਾਦਲਾ ਕਰ ਦਿੱਤਾ ਗਿਆ। ਤਾਂ ਮੇਰੇ ਖਿਆਲ ਦੇ ਨਾਲ ਉਹਦਾ ਤੇ ਸਨਮਾਨ ਕਰਨਾ ਚਾਹੀਦਾ ਸੀਗਾ ਨਾ। ਜੇ ਕੋਈ ਚੰਗਾ ਮੁਲਕ ਹੁੰਦਾ ਤੇ ਖਬਰ ਲੱਗਦੀ ਉਸ ਬੀਬੀ ਦੇ ਹੱਕ 'ਚ ਜਾਂ ਅਫਸਰ ਦੇ ਹੱਕ ਦੇ ਵਿੱਚ ਕਿ ਹਾਂ ਭਾਈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ, ਤਾਂ ਕਿ ਦੂਜੇ ਵੀ ਜਿਹੜੇ ਸੀਗੇ ਜੋ ਅਫਸਰ ਹੁੰਦੇ ਹੀ ਆ, ਤੁਹਾਨੂੰ ਪਤਾ ਥੋੜੇ ਜਿਹੇ ਦੁਬਿਧਾ 'ਚ ਹੁੰਦੇ ਆ ਕਿ ਚਮਚਾਗਿਰੀ ਕਰੀਏ ਜਾਂ ਨੌਕਰੀ ਕਰੀਏ, ਦੋਨਾਂ 'ਚ ਕਿਹੜਾ ਰਸਤਾ ਚੁਣੀਏ। ਤਾਂ ਘੱਟੋ ਘੱਟ ਉਹ ਵੀ ਮੋਟੀਵੇਟ ਹੁੰਦੇ ਆ ਕਿ ਹਾਂ ਯਾਰ ਜੇ ਅਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਹਾਂ ਤਾਂ ਫਿਰ ਲੋਕ ਹੀ ਨਹੀਂ ਸਰਕਾਰ ਵੀ ਸਾਡਾ ਸਾਥ ਦਿੰਦੀ ਹੈ। ਪਰ ਇੱਥੇ ਸਰਕਾਰ ਬੇਕਾਰ ਕੰਮ ਕਰਦੀ ਹੈ ਕਈ ਦਫਾ। ਤਾਂ ਇਹ ਤਬਾਦਲਾ ਕਰ ਦਿੱਤਾ ਗਿਆ ਜੋ ਹੁਣ ਵਿਵਾਦਾਂ ਦੇ ਵਿੱਚ ਘਿਰਦਾ ਨਜ਼ਰ ਆਉਂਦਾ, ਪਰ ਮੇਰੇ ਖਿਆਲ ਦੇ ਨਾਲ ਗਲਤ ਗੱਲ ਆ। ਜੇ ਹੁਣ ਆਪਾਂ ਦੇਖੀਏ ਲੋਕਾਂ ਵਾਸਤੇ ਕਰਫਿਊ ਆ, ਲੋਕਾਂ ਵਾਸਤੇ ਐਸਾ ਕਰਫਿਊ ਆ ਕਿ ਲੋਕ 500 700 ਕਿਲੋਮੀਟਰ ਦੂਰ ਆਪਣੇ ਘਰਾਂ ਤੋਂ ਬੈਠੇ ਇਹਨਾਂ ਦੇ ਘੇਰੇ ਦੇ ਵਿੱਚ। ਹੁਣ ਇਹ ਕੀ ਕਰਦੇ ਪਏ ਆ ਇਹਨਾਂ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਕ ਭਾਈ ਸਾਹਿਬ ਸੀਗੇ ਵਿਧਾਇਕ, ਤੁਹਾਨੂੰ ਪਤਾ ਹੋਣਾ, ਆਪਾਂ ਖਬਰ ਵੀ ਕੀਤੀ ਸੀਗੀ ਕਿ ਉਹ ਬਰਥਡੇ ਪਾਰਟੀ ਕਰਦੇ ਫਿਰਦੇ ਆ ਜੀ। ਬਰਥਡੇ ਪਾਰਟੀ ਕਰਦੇ ਫਿਰਦੇ ਆ, ਥੋੜੇ ਦਿਨ ਪਹਿਲਾਂ ਕਰਨਾਟਕ ਦੇ ਵਿੱਚ ਕੀਤੀ ਆ। ਤੇ ਕਰਨਾਟਕ ਦੇ ਵਿੱਚੋਂ ਹੀ ਅੱਜ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ, ਆਪਣੇ ਇੱਕ ਪੰਜਾਬੀ ਨਿਊਜ਼ ਪੋਰਟਲ ਨੇ ਵੀ ਲਾਈ ਆ ਉਹ ਖਬਰ, ਤੇ ਉਹਦੇ ਵਿੱਚ ਉਹ ਦੱਸ ਰਹੇ ਸਨ ਕਿ ਉੱਥੇ ਸਾਬਕਾ ਮੰਤਰੀ ਸੀਗਾ ਕੋਈ, ਉਹਦੇ ਬੇਟੇ ਦੀ ਸ਼ਾਦੀ ਹੋਈ ਆ। ਇੱਕ ਅੱਧ ਨਹੀਂ, ਕੋਈ ਦਰਜਨ ਨਹੀਂ, ਉੱਥੇ ਦੱਸਦੇ ਕਿ ਸੈਂਕੜੇ ਬੰਦੇ ਖੜੇ ਹੋਏ ਸੀਗੇ ਜੀ, ਔਰ ਸੈਂਕੜੇ ਬੰਦੇ ਸ਼ਾਮਲ ਹੋਏ ਸ਼ਾਦੀ 'ਚ। ਉਹਦੇ 'ਚ ਮੁੱਖ ਮੰਤਰੀ ਵੀ ਆਇਆ ਹੋਇਆ ਸੀਗਾ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਹੜੀ ਉੱਥੇ ਫਿਰ ਸੋਸ਼ਲ ਡਿਸਟੈਂਸਿੰਗ ਤੇ ਕਿਹੜੀ ਉੱਥੇ ਫਿਰ ਸਰੀਰਕ ਦੂਰੀ ਰਹਿਣੀ ਆ। ਉੱਥੇ ਤੇ ਜਦੋਂ ਜਾਮ ਛਲਕਦੇ ਹੋਣੇ ਆ ਤੇ ਉੱਥੇ ਤੇ ਲੱਕ ਨਾਲ ਲੱਕ ਮਟਕਾਉਂਦੇ ਹੋਣੇ ਆ। ਤਾਂ ਜਦੋਂ ਇਹ ਇਸ ਤਰ੍ਹਾਂ ਦਾ ਕੰਮ ਕਰਦੇ ਆ ਲੋਕ ਜਿਹੜੇ ਆ, ਉਹ ਫਿਰ ਮਾੜਾ ਮੋਟਾ ਜੇ ਦੁੱਧ ਦਹੀਂ ਲੈਣ ਵਾਸਤੇ ਬਾਹਰ ਨਿਕਲ ਆਉਂਦੇ ਆ ਤੇ ਜਦੋਂ ਉਹਨਾਂ ਦੀਆਂ ਵੀਡੀਓ ਪਾਈਆਂ ਜਾਂਦੀਆਂ ਫਿਰ ਉਹਨਾਂ ਦਾ ਖੂਨ ਤੇ ਉਬਾਲੇ ਮਾਰਦਾ ਹੀ ਆ ਨਾ। ਜ਼ਰੂਰਤ ਇਸ ਗੱਲ ਦੀ ਆ ਕਿ ਇਹਨਾਂ ਨੂੰ ਥੋੜਾ ਜਿਹਾ ਆਪ ਸਟੈਂਡਰਡ ਕਾਇਮ ਕਰਨਾ ਚਾਹੀਦਾ, ਪਰ ਇਹ ਕੰਮ ਇਹੋ ਜਿਹੇ ਕਰਦੇ ਆ ਕਿ ਲਾਹਨਤਾਂ ਜਿਹੜੀਆਂ ਲਾਹਨਤਾਂ ਵੀ ਥੁੜ ਜਾਂਦੀਆਂ। ਹੁਣ ਜਾਂ ਤੇ ਬੰਦਾ ਸਵੇਰੇ ਉੱਠ ਕੇ ਜਿਵੇਂ ਉਹ ਰੇਹ ਨਹੀਂ ਖਿਲਾਰਦੇ, ਝੋਲੀ ਭਰ ਲਵੇ ਰੇ ਵਾਂਗੂ, ਜਿੱਦਾਂ ਰੇਹ ਖਿਲਾਰੀ ਦੀ ਹਵਾਨਾ ਦੇ ਵਿੱਚ ਉਹ ਗਲ 'ਚ ਪਾ ਲਵੇ ਲਾਹਨਤਾਂ ਦੀ, ਤੇ ਸਵੇਰ ਤੋਂ ਲੈ ਕੇ ਛਟਾ ਦੇਈ ਚੱਲੇ ਤਾਂ ਵੀ ਮੁੱਕ ਜਾਣੀਆਂ ਮੇਰੇ ਖਿਆਲ ਦੇ ਨਾਲ। ਇੰਨੀਆਂ ਲਾਹਨਤਾਂ ਪਾਉਣੀਆਂ ਚਾਹੀਦੀਆਂ। ਖੈਰ, ਕਰੋਨਾ ਨਾਲ ਜਿਹੜੀਆਂ ਮੈਂ ਦੂਸਰੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰ ਦੇਵਾਂ, ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਤੇ ਜੋ ਵਰਲਡੋਮੀਟਰ ਆ ਉਹ ਤੁਹਾਨੂੰ ਪਤਾ ਹੀ ਹੈ, ਜੋ ਇਸ ਵੇਲੇ ਪੁਖਤਾ ਅੰਕੜਾ ਹੁੰਦਾ ਹੈ, ਤਾਂ ਉਹਦੇ ਮੁਤਾਬਕ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਜੇ ਆਪਾਂ ਵੇਖੀਏ ਕਰੋਨਾ ਵਾਇਰਸ ਤੋਂ ਪੀੜਤ ਉਹ ਹੈਗੇ ਆ 22,15,470 ਮੌਤਾਂ, 1,49,000 1,49,697 ਮੌਤਾਂ। ਰਿਕਵਰਡ ਜਿਹੜੀਆਂ ਉਹ ਹੈਗੇ ਆ ਇਸ ਵੇਲੇ 5,60,672। ਇਹ ਵਰਲਡੋਮੀਟਰ ਦਾ ਅੰਕੜਾ ਸੀਗਾ ਹੁਣ ਤੋਂ ਥੋੜੀ ਦੇਰ ਪਹਿਲਾਂ ਦਾ। US ਦੇ ਵਿੱਚ ਮੇਰੇ ਖਿਆਲ ਦੇ ਨਾਲ ਆਲਮੋਸਟ 7 ਲੱਖ ਦੇ ਕਰੀਬ ਹੋਣ ਵਾਲੇ ਆ, ਸਪੇਨ ਦੇ ਵਿੱਚ ਵੀ 2 ਲੱਖ ਦੇ ਕਰੀਬ, ਇਟਲੀ ਦੇ ਵਿੱਚ 1.25 ਲੱਖ ਦੇ ਕਰੀਬ, ਫਰਾਂਸ ਦੇ ਵਿੱਚ ਵੀ ਇੰਨੇ ਕੋਈ ਆ, ਜਰਮਨੀ ਦੇ ਵਿੱਚ ਵੀ ਤੇਜ਼ੀ ਨਾਲ ਵਧੇ ਆ। ਸੋ ਇੰਡੀਆ ਜਿਹੜਾ ਉਹ ਵੀ ਹੁਣ ਤੇਜ਼ੀ ਨਾਲ ਇਸ ਟੈਲੀ ਦੇ ਵਿੱਚ ਤਾਂ ਨੂੰ ਚੜ੍ਹਦਾ ਪਿਆ, ਜੋ ਕਿ ਇੱਕ ਬਹੁਤ ਚਿੰਤਾਜਨਕ ਗੱਲ ਆ। ਮਤਲਬ ਕਿ ਜਿੱਦਾਂ ਲਾ ਲਓ ਇੰਡੀਆ ਦੇ ਵਿੱਚ ਅੱਜ 1,000 ਨਵਾਂ ਪੇਸ਼ੈਂਟ ਜਿਹੜਾ ਉਹ ਜੁੜ ਗਿਆ। ਹਾਲਾਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵਰਲਡੋਮੀਟਰ ਦਾ ਜਿਹੜਾ ਡਾਟਾ ਉਹ ਹੈ ਤੇ ਪੁਖਤਾ, ਇਸ ਵੇਲੇ ਸਾਰੇ ਮੀਡੀਆ ਅਦਾਰੇ ਜਿਹੜੇ ਉੱਥੋਂ ਹੀ ਅੰਕੜੇ ਲੈਂਦੇ ਆ, ਪਰ ਉਹ ਲੇਟ ਅਪਡੇਟ ਹੁੰਦਾ।
ਕਈ ਵਾਰ ਇੰਡੀਆ ਦਾ, ਕਿਉਂਕਿ ਆਪਾਂ ਇੰਡੀਆ 'ਚ ਬੈਠੇ ਹਾਂ ਤੇ ਇੰਡੀਆ ਦਾ ਡਾਟਾ ਜਿਹੜਾ ਜਲਦੀ ਮਿਲ ਜਾਂਦਾ, ਤਾਂ ਇੰਡੀਆ ਦੇ ਵਿੱਚ ਇਸ ਵੇਲੇ ਜੇ ਆਪਾਂ ਕਹੀਏ ਤਾਂ ਇੱਕ ਦਿਨ ਦੇ ਵਿੱਚ 1000 ਮਰੀਜ਼ ਜੁੜ ਰਹੇ ਆ। ਤਾਂ ਇਹ ਬਹੁਤ ਵੱਡਾ ਅੰਕੜਾ, 45 ਮੌਤਾਂ ਹੋਈਆਂ ਅੱਜ ਸਾਡੇ ਇੱਕ ਦਿਨ 'ਚ। ਤਾਂ ਹੁਣ ਸਮਝਣਾ ਪਊਗਾ ਕਿ ਇੰਡੀਆ ਦੇ ਵਿੱਚ ਵੀ ਸਥਿਤੀ ਜਿਹੜੀ ਆ ਥੋੜੀ ਵੱਧ ਰਹੀ ਆ, ਕਿਉਂਕਿ ਟੈਸਟਿੰਗ ਇਹਨਾਂ ਨੇ ਸ਼ੁਰੂ ਕੀਤੀ ਹੈ। ਜਿਵੇਂ ਟੈਸਟਿੰਗ ਵਧੀ ਤਿਵੇਂ ਹੀ ਮਰੀਜ਼ ਜਿਹੜੇ ਥੋੜੇ ਵੱਧ ਗਏ। ਹੁਣ ਮੌਤਾਂ ਦਾ ਵੀ ਅੰਕੜਾ ਵੱਧ ਰਿਹਾ, ਤਾਂ ਹੁਣ ਇਮਤਿਹਾਨ ਸ਼ੁਰੂ ਹੋਏਗਾ ਕਿ ਇਸ ਲਾਗ ਨੂੰ ਅੱਗੇ ਜਾਣ ਤੋਂ ਰੋਕਿਆ ਜਾਵੇ। ਬਹਰਹਾਲ ਦੂਜੀਆਂ ਕੁਝ ਹੋਰ ਖਬਰਾਂ ਜਿਹੜੀਆਂ ਅੱਜ ਦਿਨ ਭਰ ਚਰਚਾ ਦਾ ਵਿਸ਼ਾ ਰਹੀਆਂ। ਸਵੀਡਨ ਦੀ ਰਾਜਕੁਮਾਰੀ ਕਹਿੰਦੇ ਕਿ ਕਰੋਨਾ ਮਰੀਜ਼ਾਂ ਦੇ ਇਲਾਜ ਵਾਸਤੇ ਹਸਪਤਾਲ ਸੇਵਾਵਾਂ ਦੇ ਰਹੀ ਹੈ। ਤਾਂ ਆਇਰਲੈਂਡ ਦੇ ਆਪਾਂ ਪ੍ਰਾਈਮ ਮਿਨਿਸਟਰ ਬਾਰੇ ਵੀ ਸੁਣਿਆ ਸੀ ਕਿ ਉਹ ਡਾਕਟਰੀ ਕਰਦੇ ਸਨ ਤੇ ਬਾਅਦ ਦੇ ਵਿੱਚ ਫਿਰ ਉਹ ਡਾਕਟਰ ਬਣ ਕੇ ਸੇਵਾ ਕਰ ਰਹੇ ਸੀਗੇ। ਇਸ ਤਰ੍ਹਾਂ ਹੋਰ ਵੀ ਦੁਨੀਆ ਦੇ ਕਈ ਹਿੱਸਿਆਂ 'ਚੋਂ ਖਬਰਾਂ ਆਈਆਂ ਕਿ ਉਹਨਾਂ ਦੇ ਸਿਆਸਤਦਾਨ ਜਿਹੜੇ ਸੀਗੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਰੁੱਝੇ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਟਰੰਪ ਸਾਹਿਬ ਤੇ ਮੋਦੀ ਸਾਹਿਬ ਯਾਰੀ ਆ ਰਹੇ ਜਿਹੜੇ ਉਹ ਆਪਸ ਦੇ ਵਿੱਚ ਕਿਸ ਤਰ੍ਹਾਂ ਘਿਓ ਖਿਚੜੀ ਆ, ਤੇ ਅਮਰੀਕਾ ਨੇ ਇਹਨਾਂ ਨੂੰ $60 ਲੱਖ ਜਿਹੜੇ ਆ ਉਹ ਤੁਰੰਤ ਦਿੱਤੇ ਆ। ਅੱਛੀ ਖਾਸੀ ਰਕਮ ਬਣ ਗਈ। ਦੂਜੇ ਪਾਸੇ ਕਰੋਨਾ ਕਾਰਨ ਯੂਕੇ ਦੇ ਵਿੱਚ 24 ਘੰਟਿਆਂ ਦੇ ਦੌਰਾਨ 847 ਮੌਤਾਂ ਫੇਰ ਹੋ ਗਈਆਂ। ਯੂਕੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਰੋਨਾ ਦਾ ਪ੍ਰਕੋਪ ਹੈ, ਤਾਂ ਯੂਕੇ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਵਾਸਤੇ 17 ਹੋਰ ਹਵਾਈ ਉਡਾਨਾਂ ਜਿਹੜੀਆਂ ਉਹ ਚਲਾਉਣ ਦਾ ਪ੍ਰਬੰਧ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਤਕਰੀਬਨ ਜਿਹੜੇ ਉਹਨਾਂ ਦੇ ਬੰਦੇ ਇੱਥੋਂ ਨਿਕਲ ਜਾਣਗੇ। ਖੈਰ ਜੇ ਇੰਡੀਆ ਦੀ ਗੱਲ ਕਰੀਏ ਤਾਂ ਅੱਜ ਮੁੰਬਈ ਦੇ ਵਿੱਚ ਹੀ ਇਕੱਲੇ 77 ਨਵੇਂ ਮਾਮਲੇ ਆਏ। ਉੱਥੇ ਗਿਣਤੀ ਜਿਹੜੀ ਆ 2120 ਹੋ ਗਈ ਆ, ਬਹੁਤ ਵੱਡੀ ਗਿਣਤੀ ਆ। RBI ਨੇ ਕੁਝ ਫੈਸਲੇ ਲਏ ਆ ਜਿਹੜੇ ਮਹੱਤਵਪੂਰਨ ਆ। ਇੱਕ ਤੇ ਆ ਕਿ ਰਿਵਰਸ ਰੇਪੋ ਰੇਟ ਆ ਜਿਹੜੀ ਉਹ ਇਹਨਾਂ ਨੇ 1% ਦਾ ਚੌਥਾ ਹਿੱਸਾ ਘਟਾ ਦਿੱਤਾ, ਮਤਲਬ ਕਿ 0.25 ਇਹਨਾਂ ਨੇ ਉਹ ਘਟਾ ਦਿੱਤੀ ਆ ਰਿਵਰਸ ਰੇਪੋ। ਦੂਸਰੇ ਪਾਸੇ RBI ਨੇ ਕਿਹਾ ਕਿ 50,000 ਕਰੋੜ ਰੁਪਏ ਦੀ ਅਸੀਂ ਫੌਰੀ ਇਮਦਾਦ ਦੇਣ ਜਾ ਰਹੇ ਹਾਂ, ਮਤਲਬ ਕਿ ਆਰਥਿਕਤਾ ਨੂੰ। ਇਹਦੇ ਵਿੱਚ ਇਹਨਾਂ ਨੇ ਇਹ ਕਿਹਾ ਵਾ ਕਿ ਨਬਾਰਡ ਨੂੰ ਅਸੀਂ 25,000 ਕਰੋੜ ਰੁਪਈਆ ਦੇਵਾਂਗੇ, ਬਾਕੀ ਹੋਰ ਵੀ ਕੁਛ ਇਮਦਾਦ ਆ। ਪਰ ਇੱਕ ਅੰਦਾਜ਼ਾ ਇਹਨਾਂ ਨੇ ਜਿਹੜਾ ਉਹ ਡਰਾਵਣਾ ਲਾਇਆ, ਕਹਿੰਦੇ ਕਿ ਵਿਕਾਸ ਦਰ ਜਿਹੜੀ ਆ ਉਹ 1.9 ਰਹੇਗੀ। ਤਾਂ ਮੇਰੇ ਖਿਆਲ ਦੇ ਨਾਲ ਇਹ ਮੋਹਰ ਆ, ਕਿਉਂਕਿ IMF ਨੇ ਵੀ ਕਹਿਤਾ, ਹੋਰ ਵੀ ਜਿਹੜੀਆਂ ਰੇਟਿੰਗ ਏਜੰਸੀਆਂ ਸੀ ਉਹਨਾਂ ਨੇ ਵੀ ਕਹਿਤਾ ਸੀਗਾ। ਤਾਂ ਕੁੱਲ ਮਿਲਾ ਕੇ ਜਿਹੜੀ ਗਰੋਥ ਰੇਟ ਆ ਉਹ ਰਹੂਗੀ ਇੰਡੀਆ ਦੀ 2 ਤੋਂ ਥੱਲੇ ਥੱਲੇ। ਇਹ ਸਾਰੇ ਇਸ ਗੱਲ ਤੇ ਸਹਿਮਤ ਆ। ਜੇ ਪੰਜਾਬ ਨੂੰ ਪਰਤੀਏ, ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਅੰਕੜਾ ਹੈ ਇਹਨਾਂ ਦੀ ਸਰਕਾਰੀ ਐਪ ਤੇ ਉਹ ਹੈਗਾ ਕਿ 6000 ਦੇ ਕਰੀਬ ਇਹਨਾਂ ਦੀ ਟੈਸਟਿੰਗ ਆ। 208 ਜਿਹੜੇ ਮਾਮਲੇ ਆ ਉਹ ਪੁਖਤਾ ਹੋਏ ਆ। ਇਹਦੇ ਵਿੱਚੋਂ 31 ਰਿਕਵਰ ਆ, 14 ਮੌਤਾਂ ਹੋ ਗਈਆਂ। 664 ਜਿਹੜੇ ਆ ਉਹ ਰਿਜ਼ਲਟ ਹਾਲੇ ਸੈਂਪਲਾਂ ਦੇ ਆਉਣੇ ਬਕਾਇਆ। 5173 ਨਤੀਜੇ ਹੁਣ ਤੱਕ ਨੈਗੇਟਿਵ ਆ ਚੁੱਕੇ ਆ। ਘਰਾਂ ਦੇ ਵਿੱਚ ਜਿਹੜੇ ਕੁਆਰੰਟੀਨ ਆ ਉਹ 12,481 ਆ। ਹਸਪਤਾਲਾਂ ਦੇ ਵਿੱਚ ਜਿਹੜੇ ਕੁਆਰੰਟੀਨ ਆ ਉਹ 1510 ਆ। ਸੋ ਇਹ ਪੰਜਾਬ ਦਾ ਅੰਕੜਾ। ਲੁਧਿਆਣਾ 'ਚ ਅੱਜ ਬਹੁਤ ਜ਼ਿਆਦਾ ਭੜਥੂ ਪਿਆ ਰਿਹਾ। ਉੱਥੇ ਇੱਕ ਕਾਨੂੰਗੋ ਦੀ ਮੌਤ ਹੋ ਗਈ। ਫਿਰ ਇਸ ਤੋਂ ਇਲਾਵਾ ਇੱਕ ਹੋਰ ਮਸਲਾ ਵਿਗੜ ਗਿਆ ਉੱਥੇ, ਕਿਉਂਕਿ ACP ਤੁਹਾਨੂੰ ਪਤਾ ਹੀ ਆ ਉਹ ਕਾਫੀ ਸੀਰੀਅਸ ਦੱਸੇ ਜਾਂਦੇ ਆ, ਔਰ ਉਹਨਾਂ ਦੇ ਜਿਹੜੇ ਨਾਲ ਕੰਮ ਕਰਦੇ ਕੁਝ ਗਨਮੈਨ ਡਰਾਈਵਰ ਵਗੈਰਾ ਸੀਗੇ ਉਹ ਵੀ ਪੋਜ਼ਿਟਿਵ ਪਾਏ ਗਏ ਆ। ਜਲੰਧਰ ਦੇ ਵਿੱਚ 4 ਮਰੀਜ਼ ਦੁਪਹਿਰ ਤੱਕ ਆਏ ਪੋਜ਼ਿਟਿਵ, ਉਸ ਤੋਂ ਬਾਅਦ ਦੇਰ ਸ਼ਾਮ 3 ਹੋਰ ਆ ਗਏ ਪੋਜ਼ਿਟਿਵ। ਯਾਨੀ ਜਲੰਧਰ ਦੇ ਵਿੱਚ ਵੀ ਅੱਜ ਭਾਰੀਆਂ ਬਣੀਆਂ ਰਹੀਆਂ। ਪੂਰਾ ਸ਼ਹਿਰ ਜਿਹੜਾ ਦੱਸਦੇ ਆ ਕਿ ਦਹਿਸ਼ਤ ਦੇ ਸਾਏ ਸੀਗਾ। ਪਟਿਆਲਾ ਦੇ ਵਿੱਚ ਵੀ ਧੜਾ-ਧੜ ਕੇਸ ਆਏ ਆ। ਜੇ ਆਪਾਂ ਗੁਜ਼ਸ਼ਤਾ 2-3 ਦਿਨ ਦੀ ਗੱਲ ਕਰੀਏ ਤਾਂ ਅੱਜ DC ਨੇ ਖੁਦ ਇਹ ਐਲਾਨ ਕੀਤਾ, ਮਤਲਬ ਕਿ ਇੱਕ ਸੁਨੇਹਾ ਦਿੱਤਾ ਲੋਕਾਂ ਨੂੰ ਕਿ ਕਿਤਾਬਾਂ ਕਾਪੀਆਂ ਵਾਲੇ ਵੀ ਕੁਝ ਬੰਦੇ ਜਿਹੜੇ ਪੋਜ਼ਿਟਿਵ ਪਾਏ ਗਏ। ਕੋਈ ਪੁਸਤਕ ਵਿਕਰੇਤਾ ਖਾਸ ਤੌਰ ਤੇ, ਕਿ ਉਹਦੇ ਤੋਂ ਜਿਨ੍ਹਾਂ ਨੇ ਕਿਤਾਬਾਂ ਖੜੀਆਂ ਉਹ ਸਾਰੇ ਆਪੋ ਆਪਣੀ ਜਾਣਕਾਰੀ ਜਿਹੜੀ ਆ ਉਹ ਪ੍ਰਸ਼ਾਸਨ ਤੱਕ ਪਹੁੰਚਾਉਣ। ਇਹ ਵੀ ਇੱਕ ਖਤਰਨਾਕ ਗੱਲ ਆ। ਦੂਜੀ ਗੱਲ ਇਹ ਆ ਕਿ ਇੱਕ ਪਿੰਡ ਹੈ ਜਿਹੜਾ ਵਾੜਾ ਭਾਈਕਾ, ਉਹ ਵੀ ਸੀਲ ਕੀਤਾ ਗਿਆ। ਇੱਥੇ ਵੀ ਕੋਈ ਕਰੋਨਾ ਪੋਜ਼ਿਟਿਵ ਮਿਲਿਆ ਬੰਦਾ, ਕੋਈ ਸ਼ੱਕੀ ਮਿਲਿਆ। ਤੇ ਬੀਬੀ ਬਾਦਲ ਨੇ ਜ਼ਿਲ੍ਹਾ ਮਾਨਸਾ ਲਈ ਭੇਜੀ ਆ 1200 ਲੀਟਰ ਸੋਡੀਅਮ ਹਾਈਪੋਕਲੋਰਾਈਟ ਦਵਾਈ। ਤਾਂ ਇਹ ਤੇ ਮੇਰੇ ਖਿਆਲ ਦੇ ਨਾਲ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਨਾ ਛਿੜਕੋ, ਇਹ ਫਿਰ ਭੇਜੀ ਖਲੋਤੇ ਆ। ਚਲੋ ਰਾਜਨੀਤੀ ਦੇ ਵਿੱਚ ਇਹ ਸਭ ਕੁਝ ਚੱਲਦਾ। ਸਰਕਾਰੀ ਪਰਿਵਾਰਾਂ ਨੇ ਲੋਪੋਕੇ ਦੇ ਵਿੱਚ ਅੱਜ ਫੇਰ ਨਾਅਰੇਬਾਜ਼ੀ ਕੀਤੀ ਹੈ, ਮਤਲਬ ਕਿ ਜਿੱਥੇ ਜਿੱਥੇ ਰਾਸ਼ਨ ਦੀ ਕਮਤੀ ਆ ਉੱਥੇ ਉੱਥੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਵੇਖਣ ਨੂੰ ਮਿਲ ਰਿਹਾ। ਅਬੋਹਰ ਦੇ ਇੱਕ ਜੋਤਸ਼ੀ ਜੋੜੇ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਉਹਨਾਂ ਨੇ YouTube ਤੇ ਕਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਵੈਸੇ ਮੈਨੂੰ ਲੱਗਦਾ US ਦੇ ਇੱਕ ਕੈਦੀ ਨੇ ਵੀ ਦਾਅਵਾ ਕੀਤਾ ਕਿ ਜੇ ਤੁਸੀਂ ਮੈਨੂੰ ਜੇਲ੍ਹ ਚੋਂ ਕੱਢ ਦਿਓਗੇ 3 ਕੁ ਮਹੀਨਿਆਂ ਵਾਸਤੇ
ਤੇ ਮੈਂ ਦਬਾਅ ਬਣਾ ਦੂੰਗਾ। ਉਹ ਤੇ ਵੈਸੇ ਦੱਸਦੇ ਕਿ ਕਾਫੀ ਵੱਡਾ ਦਾਅਵਾ ਕਰ ਰਿਹਾ। ਸੋ ਇਹ ਦਾਅਵੇ ਤੁਹਾਨੂੰ ਪਤਾ ਹੀ ਆ ਚੱਲਦੇ ਪਏ ਆ। ਇੱਥੇ ਸਾਡੇ ਪੰਜਾਬੀ ਤੇ ਇੱਕ ਦਿਨ ਛੱਪੜ ਦੇ ਕਿਨਾਰੇ ਲਾਈਵ ਹੋ ਕੇ ਕਹਿੰਦੇ ਸੀ, ਆ ਸਾਡੇ ਪਿੰਡ ਦਾ ਛੱਪੜ ਹੈ, ਇੱਥੇ ਆ ਕੇ ਨਹਾ ਲਓ, ਕਰੋਨਾ ਉੱਡ ਜਾਣਾ। ਕਰੋਨਾ ਤੇ ਮੁਸ਼ਕਿਲ ਨਾਲ ਹੀ ਉੱਡ ਜਾਣਾ ਛੱਪੜਾਂ ਦੇ ਨਾਲ। ਖੈਰ ਚੰਗੀ ਖਬਰ ਇਹ ਆਈ ਆ ਕਿ ਮੋਰਾਬਾਰੀ ਦੇ ਜਿਹੜੇ ਮ੍ਰਿਤਕ ਸਨ ਪੋਜ਼ਿਟਿਵ ਹਰਭਜਨ ਸਿੰਘ ਜੀ, ਉਹਨਾਂ ਦੀ ਪਤਨੀ ਜਿਹੜੀ ਆ ਉਹ ਕਰੋਨਾ ਤੇ ਜਿੱਤ ਪ੍ਰਾਪਤ ਕਰ ਗਈ ਆ। ਸੋ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਆ। ਇਹ ਖੁਸ਼ਗਵਾਰ ਖਬਰ ਆ। ਚਲੋ ਉਹਨਾਂ ਦੇ ਅਗਲੇ ਭਵਿੱਖ ਵਾਸਤੇ ਆਪਾਂ ਕਾਮਨਾ ਕਰੀਏ ਤਾਂ ਠੀਕ ਹੈ ਕਿ ਜੋ ਹੋ ਗਿਆ ਨੁਕਸਾਨ ਉਹ ਤੇ ਹੁਣ ਕੋਈ ਭਰਪਾਈ ਨਹੀਂ ਹੈ ਉਹਦੀ, ਪਰ ਉਹਨਾਂ ਦੇ ਬਿਹਤਰ ਭਵਿੱਖ ਵਾਸਤੇ ਦੁਆ ਕਰੀਏ ਜੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਖਬਰ ਉਸ 'ਤੇ ਨਜ਼ਰ ਮਾਰੀਏ ਤੇ ਕਹਿੰਦੇ ਦਾਣਾ ਮੰਡੀਆਂ ਦੇ ਵਿੱਚ ਵੀ ਪਹੁੰਚ ਗਿਆ ਕਰੋਨਾ। ਲੁਧਿਆਣੇ ਦੀ ਮੰਡੀ ਅਧਿਕਾਰੀ ਜਸਬੀਰ ਕੌਰ ਕਰੋਨਾ ਪੋਜ਼ਿਟਿਵ। ਹਾਂ ਬਿਲਕੁਲ, ਮੈਂ ਤੁਹਾਨੂੰ ਦੱਸਿਆ ਨਾ ਲੁਧਿਆਣਾ ਦੇ ਵਿੱਚ ਬਹੁਤ ਭੜਥੂ ਪਿਆ ਹੋਇਆ। ਲੁਧਿਆਣਾ ਦੇ ਵਿੱਚ ਮਾਮਲਾ ਜਿਹੜਾ ਗੜਬੜਾ ਗਿਆ ਤਾਂ ਇਹ ਆ ਕਿ ਇਹ ਜਿਹੜੀ ਬੀਬੀ ਪੋਜ਼ਿਟਿਵ ਪਾਈ ਗਈ ਆ, ਇਹਨੇ ਦੇਖੋ ਹੁਣ 4-5 ਦਿਨ ਪਹਿਲਾਂ ਮੀਟਿੰਗਾਂ ਵੀ ਕੀਤੀਆਂ। ਖੰਨੇ ਮੰਡੀ 'ਚ ਗਈ। ਖੰਨਾ ਮੰਡੀ ਤੁਹਾਨੂੰ ਪਤਾ ਹੀ ਆ ਅਨਾਜ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਆ, ਤੇ ਉੱਥੇ ਇਹਨੇ ਦੌਰਾ ਕੀਤਾ। ਉਸ ਤੋਂ ਬਾਅਦ ਮੀਟਿੰਗ ਕੀਤੀ। ਹੁਣ ਜਿਹੜੀ ਏਡੀ ਵੱਡੀ ਅਫਸਰ ਆ ਬੀਬੀ, ਉਹ ਘਰੇ ਟਿਕ ਕੇ ਨਹੀਂ ਬੈਠ ਸਕਦੀ, ਔਰ ਖਾਸ ਤੌਰ ਤੇ ਤੁਹਾਨੂੰ ਪਤਾ ਜਦੋਂ ਸੀਜ਼ਨ ਚੱਲਦਾ ਹੋਵੇ ਕਣਕ ਦੀ ਖਰੀਦ ਦਾ ਤਾਂ ਉਦੋਂ ਉਹਨਾਂ ਨੂੰ ਤੇ ਫੀਲਡ ਦੇ ਵਿੱਚ ਜਾਣਾ ਹੀ ਪਊਗਾ, ਹੁਣ ਜੋ ਮਰਜ਼ੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਹੁਣ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਇਸ਼ੂ ਹੈ, ਕਿਉਂਕਿ ਜਿੱਥੇ ਜਿੱਥੇ ਵੀ ਗਏ ਹੁਣ ਜਿਸ ਤਰ੍ਹਾਂ ਮੰਨ ਲਓ ਉਹਨਾਂ ਨੇ ਉੱਥੇ ਦਾਣਾ ਮੰਡੀ 'ਚ ਪਹੁੰਚ ਕੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ ਹੋਊਗੀ, ਜਾਂ ਆਪਣੇ ਅਫਸਰਾਨ ਆ ਜਿਹੜੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੋਊਗੀ, ਪਬਲਿਕ 'ਚ ਵਿਚਰੇ ਹੋਣਗੇ, ਤਾਂ ਇਹ ਚੇਨ ਲੱਭਣੀ ਜਿਹੜੀ ਆ ਉਹ ਬਹੁਤ ਵੱਡੀ ਆ ਮੇਰੇ ਖਿਆਲ ਦੇ ਨਾਲ। ਬਹੁਤ ਮੁਸ਼ਕਿਲ ਕੰਮ ਹੋ ਜਾਣਾ ਹੈ, ਕਿਉਂਕਿ ਇਸ ਤਰ੍ਹਾਂ ਦਾ ਜਦੋਂ ਕੋਈ ਅਫਸਰ ਜਿਹੜਾ ਕਿ ਪਬਲਿਕ ਡੀਲਿੰਗ ਕਰਦਾ ਚੱਤੋ ਪੈਰ, ਤਾਂ ਉਹ ਜੇ ਇਸ ਤਰ੍ਹਾਂ ਪੋਜ਼ਿਟਿਵ ਪਾਇਆ ਜਾਂਦਾ ਤਾਂ ਬਹੁਤ ਵੱਡੀ ਸਮੱਸਿਆ ਹੋ ਜਾਂਦੀ। ਜਿਵੇਂ ਏਸੀਪੀ ਆ, ਏਸੀਪੀ ਦੀ ਪਤਨੀ ਪੋਜ਼ਿਟਿਵ ਆ ਗਈ, ਉਹਦਾ ਡਰਾਈਵਰ ਆ ਗਿਆ, ਇੱਕ ਵਿਚਾਰੀ ਬੀਬੀ SHO ਸੀਗੀ ਨੌਜਵਾਨੀ ਆ, ਉਹ ਆ ਗਈ। ਇਸ ਤਰ੍ਹਾਂ ਕਾਫੀ ਜ਼ਿਆਦਾ ਜਿਹੜੀ ਵੱਡੀ ਚੇਨ ਬਣ ਜਾਂਦੀ ਹੈ, ਕਿਉਂਕਿ ਇਹਨਾਂ ਦੀ ਪਬਲਿਕ ਡੀਲਿੰਗ ਹੁੰਦੀ ਆ। ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਸਲਾ, ਕਿਉਂਕਿ ਦੇਖੋ ਇਸ ਤਰ੍ਹਾਂ ਜੇ ਅਫਸਰ ਪੋਜ਼ਿਟਿਵ ਆਉਣ ਲੱਗੇ, ਜਿੱਦਾਂ ਕੋਈ ਵੀ ਹੈ, ਚਾਹੇ ਮੰਡੀ ਦਾ ਨਹੀਂ ਹੈ, ਚਾਹੇ ਕੋਈ ਹੋਰ ਵੀ ਕਿਸੇ ਮਹਿਕਮੇ ਦਾ, ਤਾਂ ਉਹ ਜਨਤਾ ਦੇ ਵਿੱਚ ਜਾਊਗਾ, ਕਿਉਂਕਿ ਇਹਨਾਂ ਦਾ ਕੰਮ ਇਸ ਵੇਲੇ ਆ ਕਿ ਫੀਲਡ ਦੇ ਵਿੱਚ ਕੰਮ ਕਰਦੇ ਆ, ਜਾਂ ਇਹਨਾਂ ਦੇ ਨਾਲ ਜਿਹੜਾ ਸਟਾਫ ਕੰਮ ਕਰਦਾ। ਤਾਂ ਇਸ ਤਰ੍ਹਾਂ ਚੇਨ ਜਿਹੜੀ ਆ ਉਹ ਵਧੇਗੀ। ਤਾਂ ਦੂਜੀ ਗੱਲ ਇਹ ਆ ਕਿ ਕਿਸਾਨਾਂ ਵਾਸਤੇ ਤੇ ਇਹਨਾਂ ਨੇ ਇੰਨੀਆਂ ਪਾਬੰਦੀਆਂ ਲਾਈਆਂ ਕਿ ਹਾਂ ਭਾਈ ਤੁਸੀਂ 30 ਫੁੱਟ ਦਾ ਜਿਹੜਾ ਘੇਰਾ ਇਹਦੇ ਵਿੱਚ ਟਰਾਲੀ ਲਾਉਣੀ ਹੈ, ਇਸ ਢੇਰੀ ਤੋਂ ਨਹੀਂ ਉੱਠਣਾ, ਚਾਹੇ ਟੈਂਪਰੇਚਰ 40 ਤੱਕ ਵੀ ਪਹੁੰਚ ਜਾਵੇ, ਫਲਾਂ ਧਮਕਾਨ, ਬਿਨਾਂ ਪਾਸ ਤੋਂ ਤੁਹਾਂ ਟਰਾਲੀ ਨਹੀਂ ਲੈ ਕੇ ਆਉਣੀ। ਤਾਂ ਇਹ ਜੇ ਮੰਨ ਲਓ ਇਹਨਾਂ ਦੇ ਆਪਣੇ ਅਧਿਕਾਰੀ ਜਿਹੜੇ ਆ, ਉਹ ਅਫਸਰ ਆ ਜਿਹੜੇ, ਉਹ ਪੋਜ਼ਿਟਿਵ ਪਾਏ ਜਾਣਗੇ, ਤੇ ਉਹ ਤੇ ਸਗੋਂ ਕਿਸਾਨ ਜਿਹੜੇ ਆ ਇਹਨਾਂ ਤੋਂ ਖਤਰਾ ਮਹਿਸੂਸ ਕਰਨ ਲੱਗ ਪੈਣਗੇ ਕਿ ਇਹ ਸਾਨੂੰ ਨਾ ਇਨਫੈਕਟਡ ਕਰ ਦੇਣ। ਤਾਂ ਇਹ ਸਮੱਸਿਆ ਬਹੁਤ ਰਹੇਗੀ। ਤਾਂ ਇਹਨਾਂ ਨੂੰ ਇਸ ਪੱਧਰ ਤੇ ਜਾ ਕੇ ਸੋਚਣਾ ਪਊਗਾ ਕਿ ਹਾਂ ਭਾਈ ਖਰੀਦ ਸ਼ੁਰੂ ਹੋ ਚੁੱਕੀ ਆ, ਹੋਰ 2-4 ਦਿਨਾਂ ਨੂੰ ਇਹ ਪੀਕ ਤੇ ਚੱਲ ਜਾਣੀ ਆ। ਜੇ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਤਾਂ ਇੱਕ ਡਰ ਪੈਦਾ ਹੋ ਜਾਊਗਾ। ਜਿੱਥੇ ਜਿੱਥੇ ਵੀ ਕੋਈ ਐਸਾ ਮਾਮਲਾ ਨਿਕਲ ਆਇਆ ਤਾਂ ਇਹਨਾਂ ਨੂੰ ਸਕਰੀਨਿੰਗ ਕਰਨ ਦੀ ਜ਼ਰੂਰਤ ਹੈ, ਜਿੱਥੇ ਟੈਸਟਿੰਗ ਦੀ ਜ਼ਰੂਰਤ ਹੈ ਉੱਥੇ ਟੈਸਟਿੰਗ ਇਹ ਵੱਡੇ ਪੱਧਰ ਤੇ ਕਰਨ, ਤਾਂ ਕਿ ਮੰਡੀਆਂ ਤੱਕ ਬਿਮਾਰੀ ਨਾ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਵਿੱਚ ਕੰਮ ਕਰਦੇ 3 ਮੀਡੀਆ ਕਰਮੀਆਂ ਦੇ ਉੱਤੇ ਵੀ ਕੇਸ ਦਰਜ। ਦੇਖੋ ਇਹ ਗਏ ਸੀਗੇ ਹਿਮਾਚਲ ਦੇ ਵਿੱਚ। ਹਿਮਾਚਲ 'ਚ ਕੀ ਆ ਕਿ ਉੱਥੇ ਸਖਤਾਈ ਬਹੁਤ ਆ। ਇਹ ਬੇਸਿਕਲੀ ਮੇਰੇ ਖਿਆਲ ਦੇ ਨਾਲ ਹੈਗੇ ਵੀ ਹਿਮਾਚਲ ਦੇ ਸਨ ਤੇ ਕੰਮ ਇੱਥੇ ਕਰਦੇ ਸੀ ਜਲੰਧਰ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਜਲੰਧਰ ਦੇ ਵਿੱਚ ਬਹੁਤ ਵੱਡੇ ਮੀਡੀਆ ਅਦਾਰੇ ਆ ਜੀ, ਖਾਸ ਤੌਰ ਤੇ ਪ੍ਰਿੰਟ ਮੀਡੀਆ ਤਾਂ ਹੱਬ ਕਹਿ ਸਕਦੇ ਆਪਾਂ ਪੰਜਾਬ ਦਾ। ਤਾਂ ਉਹ ਇੱਥੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ। ਕੁਛ ਹਿਮਾਚਲ ਦੇ ਆ ਕੇ ਬੰਦੇ ਦਫ਼ਤਰਾਂ 'ਚ ਕੰਮ ਕਰਦੇ। ਹੁਣ ਮੈਨੂੰ ਨਹੀਂ ਪਤਾ ਤਿੰਨ ਹੀ ਕਰਦੇ ਸਨ ਜਾਂ ਤਿੰਨਾਂ 'ਚ 1-2 ਕਰਦੇ ਸਨ। ਇਹ ਦਫ਼ਤਰੀ ਕੰਮ ਕਰਦੇ ਸੀਗੇ। ਤਾਂ ਇਹ ਉੱਥੇ ਗਏ ਆ, ਜਿੱਦਾਂ ਟਰੱਕ ਚੱਲਦੇ ਹੀ ਆ ਸਬਜ਼ੀਆਂ ਸੁਬਜ਼ੀਆਂ ਵਾਲੇ, ਇਹ ਉਹਨਾਂ ਦੇ ਵਿੱਚ ਚੜ੍ਹ ਕੇ ਤੇ ਉੱਥੋਂ ਤੱਕ ਅੱਪੜ ਗਏ। ਜਾ ਕੇ ਇਹਨਾਂ ਨੇ ਗਲਤੀ ਇਹ ਕੀਤੀ, ਕਿਉਂਕਿ ਉਹ ਬੜਾ ਇਸ ਵੇਲੇ ਉੱਥੇ ਸਖਤ ਰੁਖ ਅਖਤਿਆਰ ਕਰੀ ਬੈਠੇ ਆ ਹਿਮਾਚਲੀ, ਤਾਂ ਇਹਨਾਂ ਨੇ ਆਪਣੀ ਜਾਣਕਾਰੀ ਜਿਹੜੀ ਆ ਮੁਹੱਈਆ ਨਹੀਂ ਕਰਵਾਈ। ਸੋ 3 ਇਹ ਜਿਹੜੇ ਨੌਜਵਾਨ ਸੀ, ਤਿੰਨਾਂ ਦੇ ਪਰਚਾ ਜਿਹੜਾ ਵੱਖ-ਵੱਖ ਥਾਣਿਆਂ 'ਚ ਦਰਜ ਕਰ ਦਿੱਤਾ ਗਿਆ। ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਨੇ ਸੰਬੰਧਿਤ ਪੰਚਾਇਤਾਂ ਨੂੰ ਵੀ ਘੇਰ ਲਿਆ ਕਿ ਹਾਂ ਭਾਈ ਇਹ ਆਏ, ਇਹਨਾਂ ਨੇ ਜਾਣਕਾਰੀ ਲੁਕਾਈ, ਉਹ ਤੇ ਅਸੀਂ ਟੰਗ ਦਿੱਤੇ ਆ, ਤੁਸੀਂ ਕੀ ਕਰਦੇ ਸੀ, ਤਾਂ ਤੁਹਾਡੇ ਦੇ ਵੀ ਪਰਚਾ ਦਰਜ ਹੈ। ਦੇਖੋ ਕਿੰਨੀ ਸਰਕਾਰ ਸਖਤ ਹੈ। ਹਿਮਾਚਲ ਨੇ ਬਹੁਤ ਹੱਦ ਤੱਕ ਮਾਮਲਾ ਨਜਿੱਠਿਆ ਵੀ ਆ। ਤਾਂ ਇਹਨਾਂ ਨੂੰ ਤੇ ਨਾਲ ਦੀ ਨਾਲ ਉਹਨਾਂ ਨੇ ਚੱਕ ਲਿਆ ਹੋਊਗਾ।
ਨਾਲ ਜਿਹੜਾ ਸਰਪੰਚ ਸੀਗਾ, ਸੰਬੰਧਿਤ ਪੰਚਾਇਤਾਂ ਦੇ ਜਿਹੜੇ ਸਰਪੰਚ ਸੀ, ਉਹ ਸਰਪੰਚ ਵੀ ਪਿੰਡ ਦਾ ਚੁੱਕ ਲਿਆ। ਪਰ ਦੂਜੀ ਗੱਲ ਇਹ ਆ ਕਿ ਦੇਖੋ, ਤੁਸੀਂ ਮੀਡੀਆ ਦੇ ਵਿੱਚ ਕੰਮ ਕਰਦੇ ਹੋ ਸਾਰਾ ਦਿਨ ਤੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹਿੰਦੇ ਹੋ ਕਿ ਹਾਂਜੀ ਇਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰਾਂ, ਘਰਾਂ 'ਚ ਤੜੇ ਰਹੋ, ਡਟੇ ਰਹੋ, ਬਾਹਰ ਨਾ ਨਿਕਲੋ, ਫਲਾਂ ਨਾ ਕਰੋ, ਧਮਕਾ ਨਾ ਕਰੋ, ਤੇ ਆਪ ਤੁਸੀਂ ਕੀ ਕਰਦੇ ਹੋ? ਘੱਟੋ ਘੱਟ ਜਾ ਕੇ ਉੱਥੇ ਆਪਣੀ ਜਾਣਕਾਰੀ ਤਾਂ ਦਿਓ ਨਾ। ਔਰ ਦੂਜੀ ਗੱਲ ਇਹ ਆ ਕਿ ਤੁਸੀਂ ਇਸ ਤਰ੍ਹਾਂ ਬਿਮਾਰੀ ਲੈ ਗਏ ਹੋ, ਔਰ ਇਹ ਬਿਮਾਰੀ ਜਿਹੜੀ ਹੈ ਉਹ ਪਿੱਛੇ ਪਤਾ ਨਹੀਂ ਕਿੰਨਾ ਕੁਛ ਨੁਕਸਾਨ ਕਰਕੇ ਗਈ ਹੋਊਗੀ। ਦਫ਼ਤਰ 'ਚ ਬੈਠੇ ਜਿੱਥੇ ਕੰਮ ਕਰਦੇ ਹੋਣਗੇ ਉੱਥੇ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਕਿ ਇਹਨਾਂ ਨੂੰ ਕਦੋਂ ਬਿਮਾਰੀ ਹੋਈ ਹੈ, ਕਿੱਥੇ ਬਿਮਾਰੀ ਹੋਈ ਹੈ, ਉਹ ਚੇਨ ਕਿੱਥੋਂ ਤੱਕ ਆ। ਸੋ ਪਤਾ ਕਰਨਾ ਚਾਹੀਦਾ ਕਿ ਹਾਂ ਭਾਈ ਇਹ ਕਦੋਂ ਤੋਂ ਪੋਜ਼ਿਟਿਵ ਸਨ ਔਰ ਪਿੱਛੇ ਇਹ ਕਿਹਨਾਂ ਦੇ ਨਾਲ ਲਿੰਕ ਦੇ ਵਿੱਚ ਸਨ। ਪੰਜਾਬ ਸਰਕਾਰ ਨੂੰ ਵੀ ਜਗਣਾ ਚਾਹੀਦਾ, ਪੰਜਾਬ ਨੂੰ ਵੀ ਵੇਖਣਾ ਚਾਹੀਦਾ, ਔਰ ਖਾਸ ਤੌਰ ਤੇ ਜਿਨ੍ਹਾਂ ਮੀਡੀਆ ਅਦਾਰਿਆਂ ਨਾਲ ਇਹ ਕੰਮ ਕਰਦੇ ਸੀਗੇ ਉਹਨਾਂ ਨੂੰ ਵੀ ਚੁਕੰਨੇ ਹੋ ਕੇ ਇਹ ਪਤਾ ਕਰਨਾ ਚਾਹੀਦਾ। ਔਰ ਦੂਜੀ ਗੱਲ ਇਹ ਆ ਕਿ ਜਿਹੜੇ ਮੀਡੀਆ ਅਦਾਰੇ ਆ ਉਹ ਆਪਣੇ ਪੱਤਰਕਾਰਾਂ ਨੂੰ ਵੀ ਥੋੜਾ ਸਮਝਾਉਣ, ਗਰੇਜ਼ ਕਰਨ ਕਿ ਉਹਨਾਂ ਦੀ ਜਾਨ ਵੀ ਬੜੀ ਕੀਮਤੀ ਆ। ਉਹ ਤੇ ਵੇਖਿਆ ਨਾ ਜਦੋਂ ਸ਼ੁਰੂ 'ਚ ਆਪਣਾ ਕਿਸ ਤਰ੍ਹਾਂ ਦਾ ਮਾਹੌਲ ਬਣਾਈ ਬੈਠੇ ਸੀ। ਵਿਚਾਰਾ ਇੱਕ ਲਾੜਾ ਸੀਗਾ ਤੇ ਉਹ ਲਾੜੇ ਨੂੰ ਕਿਤੇ ਪਰਮਿਸ਼ਨ ਮਿਲੀ ਕਿ 5 ਜਾਣਿਆਂ ਨੇ ਭਾਈ ਜਾ ਕੇ ਵਿਆਹ ਕੇ ਤੇ ਲਾੜੀ ਲੈ ਆਉਣੀ ਆ, ਤੇ ਉਹ ਡਿੱਕੇ ਆ ਗਿਆ ਮੀਡੀਆ ਵਾਲਿਆਂ ਦੇ। ਉਹ ਤੇ ਬਰਾਤੀ 5 ਲੈ ਕੇ ਗਿਆ ਸੀ, ਤੇ ਅੱਗੇ ਜਿਹੜੇ ਮੀਡੀਆ ਵਾਲੇ ਸਵਾਲ ਕਰਨ ਗਏ ਸੀਗੇ ਕਿ ਕਿਸ ਤਰ੍ਹਾਂ ਤੁਸੀਂ ਫੀਲ ਕਰ ਰਹੇ ਹੋ। ਹੁਣ ਵਿਚਾਰਾ ਕਰਫਿਊ 'ਚ ਡਰਿਆ ਪਿਆ, ਤੁਹਾਨੂੰ ਪਤਾ ਹੀ ਆ ਕਿ ਕਿਸ ਤਰ੍ਹਾਂ ਦੇ ਮਾਹੌਲ 'ਚ ਵਿਆਹ ਹੁੰਦਾ ਜਦੋਂ, ਤੇ ਕਿਸ ਤਰ੍ਹਾਂ ਦੀ ਫੀਲਿੰਗ ਹੋਏਗੀ। ਤੇ ਉਹਨੂੰ ਪੁੱਛਦੇ ਸੀ ਕਿ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ, ਤੇ ਉਹ ਜਿਹੜੇ ਪੁੱਛਣ ਵਾਲੇ ਸੀ ਸਵਾਲ ਉਹ ਘੱਟੋ ਘੱਟ 15-20 ਹੋਣੇ ਆ। ਬਰਾਤੀ ਜਿਹੜੇ ਉਹ 5 ਲਾਓ ਕੀਤੇ ਆ, ਤੇ ਸਵਾਲ ਪੁੱਛਣ ਵਾਲੇ ਅਰਨੀਆਂ ਵਾਲੇ ਜਿਹੜੇ ਵਰਲੀਆਂ ਜਿਹੀਆਂ ਫੜ ਕੇ ਮਾਈਕ ਜੇ ਫੜ ਕੇ ਜਿਹੜੇ ਤੇ ਸਵਾਲ ਪੁੱਛਦੇ ਪਏ ਸੀ 15 ਜਾਣੇ ਸੀਗੇ। ਸੋ ਇਹਨਾਂ ਨੂੰ ਵੀ ਸਮਝਣਾ ਪਵੇਗਾ ਕਿ ਥੋੜਾ ਗੁਰੇਜ਼ ਰੱਖੋ, ਥੋੜਾ ਪਰਹੇਜ਼ ਰੱਖੋ। ਤੁਹਾਡੀ ਜਾਨ ਵੀ, ਤੁਹਾਡੀ ਜ਼ਿੰਦਗੀ ਵੀ ਬੜੀ ਕੀਮਤੀ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਨੇ ਵੀ ਹੁਣ ਮੋਦੀ ਹੁਣਾਂ ਦੀ ਰੀਸ ਸ਼ੁਰੂ ਕੀਤੀ, ਸੋਸ਼ਲ ਮੀਡੀਆ ਦੇ ਉੱਤੇ ਹੁਣ ਪੱਤਰ ਹੋਇਆ ਹੈ ਵਾਇਰਲ। ਦੇਖੋ, ਇਹ ਹੁਣੇ ਪੱਤਰ ਜਿਹੜਾ ਵਾਇਰਲ ਹੋਇਆ, ਤੇ ਪੱਤਰ ਦੇ ਵਿੱਚ ਜੋ ਮਜ਼ਮੂਨ ਆ ਪੜ੍ਹ ਕੇ ਹਾਸਾ ਵੀ ਆਉਂਦਾ, ਰੋਣਾ ਵੀ ਆਉਂਦਾ। ਕੀ ਕਰਨ ਡਏ ਆ, ਸਮਝ ਤੋਂ ਪਰੇ ਦੀ ਗੱਲ ਆ। ਇਹ ਕਿਹੜੀ ਪੱਗ ਨੂੰ ਪੈ ਗਈ ਆ, ਮੈਨੂੰ ਤਾਂ ਪਤਾ ਨਹੀਂ ਲੱਗਦਾ ਪਿਆ ਕਿ ਇਹ ਕੀ ਕੱਢਣਾ ਕੀ ਚਾਹੁੰਦੇ ਆ। ਇਹਨਾਂ ਨੇ ਜੋ ਪੱਤਰ ਲਿਖਿਆ, ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਆ ਜਿਹੜੇ, ਉਹਨਾਂ ਦਾ ਥੱਲੇ ਦਸਖਤ ਵੀ ਆ। ਔਰ ਪੱਤਰ ਮੈਨੂੰ ਨਹੀਂ ਲੱਗਦਾ ਕੋਈ ਫੇਕ ਆ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਆਇਆ ਵੀ ਨਹੀਂ ਗਾ, ਪ੍ਰਤੀਕਰਮ ਵੀ ਨਹੀਂ ਆਇਆ ਹੁਣ ਤੱਕ ਕਾਂਗਰਸ ਦਾ। ਤਾਂ ਇਹਦੇ ਵਿੱਚ ਕੀ ਆ ਕਿ ਇਹ ਲਿਖਿਆ ਗਿਆ ਕਿ ਆਪਾਂ ਕੇਂਦਰ ਤੱਕ ਆਵਾਜ਼ ਪਹੁੰਚਾਈਏ। ਕੈਪਟਨ ਅਮਰਿੰਦਰ ਸਿੰਘ ਬੜਾ ਸ਼ਾਨਦਾਰ ਕੰਮ ਕਰ ਰਹੇ, ਜ਼ਬਰਦਸਤ ਕੰਮ ਕਰ ਰਹੇ, ਧੂਆਂਧਾਰ ਕੰਮ ਕਰ ਰਹੇ ਆ। ਜੋ ਸ਼ਬਦਾਵਲੀ ਤੁਸੀਂ ਪੜ੍ਹ ਲਿਓ, ਵਾਇਰਲ ਹੋ ਜਾਊਗਾ ਜਲਦੀ ਹੋਰ। ਤੇ ਉਹਨਾਂ ਨੇ ਨਾਲ ਕਿਹਾ ਕਿ ਆਪਾਂ ਸਾਰਾ ਧੰਨਵਾਦ ਕਰਨ ਵਾਸਤੇ, ਜਿੱਦਾਂ ਸਫਾਈ ਕਰਮੀ ਆ, ਸਮਾਜ ਸੇਵੀ ਆ, ਜਾਂ ਡਾਕਟਰੀ ਅਮਲੇ ਵਾਲੇ ਆ, ਪੁਲਿਸ ਵਿਭਾਗ ਵਾਲੇ ਆ, ਤੇ ਆਪਾਂ ਸੋਮਵਾਰ 20 ਅਪ੍ਰੈਲ ਨੂੰ ਯਾਨੀ ਸ਼ਾਮ ਨੂੰ 5 ਵਜੇ ਆਪਣੇ ਘਰਾਂ ਦੇ ਅੰਦਰ ਰਹਿੰਦੇ ਹੋਏ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਇਹ ਜਕਾਰੇ ਲਾਈਏ, ਨਾਲ ਫਿਰ ਹਰ ਹਰ ਮਹਾਦੇਵ ਜੀ ਕਰੀਏ। ਸੋ ਮਤਲਬ ਕਿ ਇਹਨਾਂ ਨੇ ਨਰਿੰਦਰ ਮੋਦੀ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਕਹਿ ਦਿੱਤਾ ਕਿ ਜਕਾਰੇ ਮਾਰੋ, ਜਕਾਰੇ ਮਾਰੋ। ਤੇ ਹੋ ਸਕਦਾ ਕਿ ਇੱਕ ਜਕਾਰਿਆਂ ਤੋਂ ਵੀ ਕੋਈ ਝਗੜਾ ਪੈਦਾ ਹੋ ਜਾਵੇ ਕਿ ਉਹਦਾ ਜਕਾਰਾ ਉੱਚਾ, ਉਹਦਾ ਜਕਾਰਾ ਨੀਵਾਂ, ਉਹ ਜਕਾਰਾ ਮੈਨੂੰ ਸੁਣਾ ਰਿਹਾ, ਉਹ ਜਕਾਰਾ ਜਿਹੜਾ ਮੈਨੂੰ ਚੜਾ ਰਿਹਾ। ਕਿਉਂਕਿ ਇੱਥੇ ਤੇ ਲੜਾਈ ਇਹ ਵੀ ਹੈ ਨਾ, ਜਕਾਰੇ ਵੀ ਵੰਡੇ ਹੋਏ ਆ। ਸੋ ਮੇਰੇ ਖਿਆਲ ਦੇ ਨਾਲ ਕਿੰਨੀ ਇਹ ਅਜੀਬੋ-ਗਰੀਬ ਜੀ ਗੱਲ ਆ ਕਿ ਕਹਿੰਦੇ ਕਿ ਡਾਕਟਰਾਂ ਦਾ ਹੌਸਲਾ ਵਧਾਉਣਾ। ਜੇ ਡਾਕਟਰਾਂ ਦਾ ਹੌਸਲਾ ਵਧਾਉਣਾ ਹੈ ਤੇ ਤੁਸੀਂ ਘੱਟੋ ਘੱਟ ਇਹ ਗੱਲ ਕਰੋ ਕਿ ਆਹ ਜਿਹੜੇ ਵਿਚਾਰੇ ਹੈਗੇ ਆ ਮਲਟੀਪਰਪਜ਼ ਹੈਲਥ ਵਰਕਰਸ, ਜਿਹੜੇ ਦਿਨ ਰਾਤ ਥੋੜੀਆਂ ਤਨਖਾਹਾਂ ਤੇ ਉੱਥੇ ਫਰੰਟ ਲਾਈਨ ਤੇ ਜਾ ਕੇ ਲੜਦੇ ਪਏ, ਇਹਨਾਂ ਨੂੰ ਪੱਕਿਆਂ ਕਰ ਦਿਓ, ਕੀ ਫਰਕ ਪੈਂਦਾ। ਜਿਹੜੇ ਆ ਵਿਚਾਰੇ ਮਨਰੇਗਾ ਵਾਲੇ ਆ, ਜਿਹੜੇ ਇਹਨਾਂ ਦੇ ਕਰਮੀ ਦਿਨ ਰਾਤ ਡਿਊਟੀਆਂ ਦੇਣ ਦੇ, ਕੱਚੇ ਕੰਮ ਹੈ, ਉਹਨਾਂ ਨੂੰ ਪੱਕਿਆਂ ਕਰ ਦਿਓ, ਹੌਸਲਾ ਆਪੇ ਵਧੂਗਾ। ਤਨਖਾਹ ਕੋਈ ਗੱਲ ਨਹੀਂ ਹੈ, ਤਨਖਾਹ ਉਹਨਾਂ ਨੂੰ ਕਹਿ ਦਿਓ ਅਸੀਂ ਸਾਲ ਤੁਹਾਨੂੰ ਠਹਿਰ ਕੇ ਦੇ ਦਿਆਂਗੇ, ਕੋਈ ਨਹੀਂ, ਜਿਹੜੀ ਤਨਖਾਹ ਤੁਹਾਡੀ ਬਣੂਗੀ ਹਾਲ ਦੀ ਘੜੀ ਪਈ ਕੋਈ ਨਹੀਂ, ਤੁਹਾਨੂੰ ਪੱਕੇ ਕਰ ਦੇ। ਕਿਉਂਕਿ ਇਸ ਵੇਲੇ ਉਹਨਾਂ ਨੂੰ ਵੀ ਪਤਾ ਹੋਏਗਾ ਕਿ ਹਾਂ ਯਾਰ ਤਨਖਾਹ ਆਪਾਂ ਨਹੀਂ ਲੈਣੀ, ਉਸ ਤਰ੍ਹਾਂ ਵੀ ਤੇ ਇੰਨੀ ਕਿਤੇ ਕੰਮ ਕਰਦੇ, ਪੈਸਾ ਸੇਵਾ ਹੀ ਸਮਝ ਲਾਂਗੇ ਸਮਾਜ ਦੀ। ਤਾਂ ਘੱਟੋ ਘੱਟ ਕੁਛ ਕਰੋ ਤੇ ਆਪੇ ਹੌਸਲਾ ਵਧੂਗਾ। ਡਾਕਟਰਾਂ ਨੂੰ ਵੀ ਕਹੋ ਕਿ ਜਿਸ ਤਰ੍ਹਾਂ ਹਰਿਆਣਾ ਤੇ ਦੁੱਗਣੀ ਤਨਖਾਹ ਕਰੀ ਜਾਂਦਾ, ਇਹ ਕਹਿੰਦੇ ਕਿ ਅਸੀਂ ਤੇ ਇਹਨਾਂ ਨੂੰ ਵੀ ਕੱਟ ਲਾਉਣਾ। ਇਹ ਕਿਹੜਾ ਹੌਸਲਾ ਕਿ ਜਕਾਰੇ ਮਾਰ ਕੇ ਤੁਸੀਂ ਹੌਸਲਾ ਦੇ ਦੇਣਾ। ਸੋ ਇਸ ਤਰ੍ਹਾਂ ਹੌਸਲਾ ਨਹੀਂ ਦਿੱਤਾ ਜਾਂਦਾ। ਤੁਸੀਂ ਅੱਜ ਇੱਕ ਪਾਸੇ ਤੇ ਬਿਆਨ ਦੇਣ ਰਹੇ ਹੋ ਕਿ ਅਸੀਂ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਚੋਂ ਕੱਟ ਲਾਉਣ ਜਾ ਰਹੇ ਹਾਂ, ਸਾਡੇ ਪੱਲੇ ਕੱਖ ਨਹੀਂ ਹੈ, ਤੇ ਦੂਸਰੇ ਪਾਸੇ ਜਕਾਰਿਆਂ ਨਾਲ ਢਿੱਡ ਭਰ ਜੂ ਉਹਨਾਂ ਦਾ। ਜਕਾਰਿਆਂ ਦੇ ਨਾਲ ਇੰਸ਼ੋਰ ਹੋ ਜਾਣਗੇ ਕਿ ਹਾਂ ਭਾਈ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਸੁਰੱਖਿਅਤ ਆ।
ਸੋ ਗੱਲ ਕਰਨ ਵਾਲੀ ਕਰਨੀ ਚਾਹੀਦੀ ਆ। ਠੀਕ ਹੈ, ਚਲੋ ਮੈਂ ਮੰਨਦਾ ਕਿ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਜੋਸ਼ੀਲਾ ਨਾਰਾ ਉਹ ਕੋਈ ਆਪਦੇ 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 ਹਿਸਾਬ ਕਿਤਾਬ ਨਾਲ ਲਾਈ ਜਾਂਦਾ, ਲਾਈ ਜਾਵੇ। ਹਰ ਹਰ ਮਹਾਦੇਵ ਕਰਦਾ, ਕੋਈ ਕਰੀ ਜਾਵੇ। ਪਰ ਆਹ ਜਿਹੜੀ ਚੀਜ਼ ਕਰਨੀ ਹੈ ਕਿ ਏਦਾਂ 5 ਵਜੇ ਆਪਾਂ ਹੌਸਲਾ ਵਧਾਉਣ ਵਾਸਤੇ ਕਰਨਾ, ਮੇਰੇ ਖਿਆਲ ਦੇ ਨਾਲ ਇਹ ਨਰਿੰਦਰ ਮੋਦੀ ਦੀ ਰੀਸ ਹੈ। ਨਰਿੰਦਰ ਮੋਦੀ ਸਾਹਿਬ ਜਿਹੜੇ ਉਹ ਅੱਗੋਂ ਮਾਡਲ ਕਰਦੇ ਆ ਕਾਪੀ, ਇਹ ਗਾ ਉਹਨਾਂ ਤੋਂ ਕਰੀ ਜਾਂਦੇ ਆ। ਤਾਂ ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ। ਤੁਸੀਂ ਕੇਂਦਰਿਤ ਰਹੋ ਇਸ ਲੜਾਈ ਤੇ ਕਿ ਹਾਂ ਭਾਈ ਜਦੋਂ ਅਸੀਂ ਜੰਗ ਜਿੱਤਾਂਗੇ ਉਸ ਤੋਂ ਬਾਅਦ ਜਿਹਦਾ ਮਰਜ਼ੀ ਸ਼ੁਕਰਾਨਾ ਕਰ ਲਿਓ, ਭਾਵੇਂ ਉਹਨਾਂ ਨੂੰ ਫੁੱਲ ਦਿਓ, ਗੁਲਦਸਤੇ ਦਿਓ, ਪਰ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਰੋਟੀ ਦਿਓ, ਉਹਨਾਂ ਨੂੰ ਜੋ ਜ਼ਰੂਰੀ ਚੀਜ਼ਾਂ ਚਾਹੀਦੀਆਂ ਉਹ ਦਿਓ। ਜਦੋਂ ਤੁਸੀਂ ਇਸ ਤਰ੍ਹਾਂ ਉਹਨਾਂ ਦਾ ਹੌਸਲਾ ਵਧਾਓਗੇ, ਹਰੇਕ ਚੀਜ਼ ਉਹਨਾਂ ਨੂੰ ਮੁਹੱਈਆ ਕਰਵਾਓਗੇ, ਹਰੇਕ ਸਹੂਲੀਅਤ ਦਿਓਗੇ, ਤੁਹਾਡੇ ਡਾਕਟਰ ਜਿਹੜੇ ਆ ਉਹ ਕੱਢੇ ਜਾਂਦੇ ਆ ਮਾਲਕ ਮਕਾਨਾਂ ਵੱਲੋਂ, ਹੈ ਉਹ ਤੇ ਪ੍ਰਦਰਸ਼ਨ ਕਰਦੇ ਫਿਰਦੇ, ਰੋਸ ਮੁਜ਼ਾਹਰੇ ਕਰਦੇ ਫਿਰਦੇ ਆ। ਸੋ ਇਹ ਸਿਆਸਤ ਨਹੀਂ ਕਰਨੀ ਚਾਹੀਦੀ ਜਿਹੜੀ ਤੁਸੀਂ ਇਸ ਤਰ੍ਹਾਂ ਸਿਆਸਤ ਨੂੰ ਪੈ ਜਾਂਦੇ ਹੋ। ਅਸਲ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ। ਕੰਮ ਕਰੋਗੇ, ਲੋਕ ਆਪੇ ਜਕਾਰਾ ਲਾ ਕੇ ਕਹਿਣਗੇ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਦੂਜੇ ਸੂਬਿਆਂ ਦੇ ਵਿੱਚ ਫਸੇ ਪੰਜਾਬੀਆਂ ਦੇ ਲਈ ਭਗਵੰਤ ਮਾਨ ਨੇ ਕੈਪਟਨ ਤੇ ਮੋਦੀ ਨੂੰ ਕੀਤੀ ਹੈ ਅਪੀਲ। ਨਹੀਂ ਦੇਖੋ, ਸਾਰਿਆਂ ਨੂੰ ਕਰਨੀ ਚਾਹੀਦੀ ਅਪੀਲ, ਪਰ ਅਸਰ ਨਹੀਂ ਹੋ ਰਿਹਾ। ਬੀਬਾ ਬਾਦਲ ਨੇ ਵੀ ਥੋੜੇ ਦਿਨ ਪਹਿਲਾਂ ਆਖਿਆ ਸੀਗਾ ਕਿ ਭਾਈ ਜਿਹੜੇ ਹਜ਼ੂਰ ਸਾਹਿਬ ਦੇ ਵਿੱਚ ਫਸੇ ਨੇ ਸਾਡੇ ਪੰਜਾਬੀ 4-5 ਹਜ਼ਾਰ ਦੇ ਕਰੀਬ, ਉਹਨਾਂ ਦਾ ਕਰੋ ਬੰਦੋਬਸਤ, ਪਰ ਕੋਈ ਬੰਦੋਬਸਤ ਨਹੀਂ ਹੋਇਆ। ਕੀ ਕਰੀਏ ਹੁਣ? ਅਪੀਲ ਹੀ ਕੀਤੀ ਜਾ ਸਕਦੀ ਹੈ ਨਾ। ਹੁਣ ਦੇਖੋ ਕੰਬਾਈਨਾਂ ਨੂੰ ਕਹਿੰਦੇ ਕਿ ਰੋਕੇਗਾ ਨਹੀਂ ਕੋਈ, ਸਾਡੀਆਂ ਕੰਬਾਈਨਾਂ ਤੇ ਇੱਥੇ ਬੋਰ ਤੋਂ ਪਰੇ ਜੇ ਇੱਕ ਬੈਰੀਅਰ ਵੇਖੋਗੇ ਤੁਸੀਂ ਰਾਜਸਥਾਨ ਵਾਲਾ, ਉੱਥੇ ਖਲੋਤੀਆਂ ਨੇ ਕੋਈ, ਤੇ ਉਹ ਜਿਹੜੇ ਵਿਚਾਰੇ ਬੰਦੇ ਆ ਭੁੱਖ ਦੇ ਮਾਰੇ ਉਹ ਨਹਿਰ ਨੂੰ ਟੱਪ ਕੇ ਇਹਨੂੰ ਆਉਂਦੇ ਆ ਪੰਜਾਬ ਦੇ ਵਿੱਚ, ਬੁਰਾ ਹਾਲ, ਉਹਦੇ ਵਿੱਚ ਵੀ ਪਾਣੀ ਛੱਡ ਦਿੱਤਾ ਇਹਨਾਂ ਨੇ। ਸੋ ਕਹਿਣ ਦਾ ਭਾਵ ਇਹ ਆ ਕਿ ਸਾਡੇ ਬੰਦੇ ਇੱਕ ਥਾਂ ਥੋੜੀ ਨਾ ਫਸੇ ਆ, ਬਹੁਤ ਥਾਵਾਂ ਤੇ ਫਸੇ ਆ। ਤੇ ਇਹ ਮੌਕਾ ਹੈਗਾ ਸੀਗਾ ਜਦੋਂ ਗੱਲਬਾਤ ਚੱਲ ਰਹੀ ਸੀ, ਤੁਹਾਨੂੰ ਯਾਦ ਹੋਣਾ ਨਰਿੰਦਰ ਮੋਦੀ ਜੀ ਨੇ ਕਾਫੀ ਮੀਟਿੰਗਾਂ ਕੀਤੀਆਂ ਇਹਨਾਂ ਦੇ ਨਾਲ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ। ਤਾਂ ਉਸ ਸਮੇਂ ਇਹਨਾਂ ਨੂੰ ਉੱਥੇ ਮੁੱਦਾ ਚੁੱਕਣਾ ਚਾਹੀਦਾ ਸੀਗਾ ਉਸ ਪਲੇਟਫਾਰਮ ਤੇ ਕਿ ਹਾਂ ਭਾਈ ਸਾਡੇ ਬੰਦੇ ਜਿਹੜੇ ਆ ਉਹ ਬਾਹਰ ਫਸੇ ਪਏ ਆ, ਤੁਸੀਂ ਸਮਾਂ ਦਿਓ, ਜਿਸ ਤਰ੍ਹਾਂ ਮਰਜ਼ੀ ਪ੍ਰਬੰਧ ਕਰੋ, ਕੋਈ ਨਾ ਕੋਈ ਹੀਲਾ ਕਰਕੇ ਉਹਨਾਂ ਬੰਦਿਆਂ ਨੂੰ ਪੰਜਾਬ ਦੇ ਵਿੱਚ ਆਉਣ ਦਾ ਮੌਕਾ ਦੇਣਾ ਚਾਹੀਦਾ। ਤੇ ਇਹ ਹੁਣ ਤੇ ਮੇਰੇ ਖਿਆਲ ਦੇ ਨਾਲ ਗੱਲ ਜਿਹੜੀ ਆ ਉਹ ਗਈ ਚਲੀ ਆ ਅਗਾਂਹ ਤੱਕ, 3 ਮਈ ਤੱਕ। ਉਦੋਂ ਤੱਕ ਵੀ ਜੇ ਪ੍ਰਬੰਧ ਕਰ ਲਿਆ ਜਾਵੇ ਤੇ ਠੀਕ ਆ, ਕਿਉਂਕਿ ਹੁਣ ਕਈ ਕੰਬਾਈਨਾਂ ਵਾਲੇ ਆ, ਜੇ ਮੰਨ ਲਓ 4-5 ਦਿਨ 7 ਦਿਨ ਲੇਟ ਹੋ ਜਾਂਦੇ ਆ ਤਾਂ ਵਾਢੀ ਵਾਲਾ ਸੀਜ਼ਨ ਤੇ ਗਿਆ ਨਾ। ਕੁਝ ਕੰਬਾਈਨਾਂ ਜਿਹੜੀਆਂ ਹਾਲੇ ਵੀ ਫਸੀਆਂ ਪਈਆਂ, ਤੇ ਇੱਕ ਪਾਸੇ ਤੁਸੀਂ ਕਹਿਤਾ ਕਿ ਖੇਤੀ ਨਾਲ ਜੁੜੀ ਮਸ਼ੀਨਰੀ ਆ ਜਿਹੜੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈਗੀ, ਇੱਕ ਦੂਜੇ ਪਾਸੇ ਨਾਲੋਂ ਰੋਕੀ ਖਲੋਤੇ ਹੋ। ਫਿਰ ਟਰੱਕਾਂ ਵਾਲੇ ਜਿਹੜੇ ਵਿਚਾਰੇ ਉਹ ਕਈ ਦਿਨ ਭੁੱਖੇ ਭਾਣੇ ਉੱਥੇ ਵਿਲਕਦੇ ਰਹੇ ਆ, ਹੁਣ ਉਹਨਾਂ ਨੂੰ ਮਾੜਾ ਮੋਟਾ ਰਸਤਾ ਮਿਲਿਆ। ਹਾਲਾਂਕਿ ਪੂਰੀ ਜਿਹੜੀ ਚੇਨ ਚੱਲੇਗੀ ਟਰੱਕਿੰਗ ਦੀ, ਉਹ ਤੇ ਚੱਲੇਗੀ ਮੈਨੂੰ ਲੱਗਦਾ 20 ਤੋਂ ਬਾਅਦ, ਪਰ ਫਿਰ ਵੀ ਚਲੋ ਕੁਛ ਮਾੜੀ ਮੋਟੀ ਰਾਇਤ ਜਿਹੜੀ ਇਹਨਾਂ ਨੇ ਦੇਣੀ ਸ਼ੁਰੂ ਕੀਤੀ ਆ। ਸੋ ਸਾਰਿਆਂ ਨੂੰ ਰਲ ਕੇ ਬੋਲਣਾ ਚਾਹੀਦਾ ਕਿ ਹਾਂ ਭਾਈ ਜਿਹੜੇ ਵੀ ਬੰਦੇ ਜਿੱਥੇ ਫਸੇ ਆ ਉਹਨਾਂ ਨੂੰ ਉੱਥੇ ਘੱਲਣਾ ਚਾਹੀਦਾ। ਕਰਦੇ ਕੀ ਆ, ਅੱਜ ਇੱਕ ਜਵਾਕ ਜਿਹੜਾ ਉਹ ਪਟਿਆਲੇ ਦੇ ਵਿੱਚ ਹੀ ਆਪਣੇ ਕਿਤੇ ਨਾਨਕੇ ਘਰ ਸੀ ਤੇ ਉਹਨੇ ਦਾਦਕੇ ਘਰ ਆਉਣਾ ਸੀਗਾ, ਉਹਦੀ ਫੋਟੋ ਪਾਈ ਬੈਠੇ ਸਨ ਸ਼ਹਿਰ ਤੋਂ ਸ਼ਹਿਰ ਦੇ ਵਿੱਚ। ਆਹ ਦੇਖੋ ਜੀ ਬੱਚਾ ਜਿਹੜਾ ਉਹ ਅਸੀਂ ਦਾਦਕੇ ਘਰ ਪਹੁੰਚਾ ਦਿੱਤਾ। ਤੇ ਜਿਹੜੇ ਬੱਚੇ ਲੋਕਾਂ ਦੇ ਮਾਵਾਂ ਦੇ ਜਿਹੜੇ ਬਾਹਰਲੀਆਂ ਸਟੇਟਾਂ ਦੇ ਵਿੱਚ ਭੁੱਖਣ ਭਾਣੇ ਵਿਲਕਦੇ ਪਏ ਆ, ਉਹਨਾਂ ਬਾਰੇ ਵੀ ਸੋਚੋ ਨਾ, ਕਿਸੇ ਤਰੀਕੇ ਨਾਲ ਉਹਨਾਂ ਨੂੰ ਵੀ ਲਿਆਓ ਜੀ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਤੇ ਕਹਿੰਦੇ ਕਿਣਮਿਣ ਦੇ ਚੱਲਦਿਆਂ ਕਣਕ ਦੀ ਵਾਢੀ ਲੇਟ ਹੋਣ ਦੇ ਅਸਾਰ, ਉਹ ਤੋਂ ਜਿਹੜੀ ਆ ਪਾਸਾਂ ਦੀ ਵਿਪਤਾ। ਹਾਂ ਦੇਖੋ ਇਹ ਸਮੱਸਿਆ ਹੈਗੀ ਆ, ਕਿਉਂਕਿ ਜਦੋਂ ਕੁਦਰਤ ਇਸ ਤਰ੍ਹਾਂ ਬੇਈਮਾਨ ਹੋ ਜਾਂਦੀ ਆ, ਪੱਕੀ ਫਸਲ ਤੇ ਮੀਂਹ ਕਣੀ ਦਾ ਵਰਤਾਰਾ ਵਾਪਰ ਜਾਂਦਾ, ਉਦੋਂ ਵਾਢੀ ਲੇਟ ਹੋਣੀ ਸੁਭਾਵਿਕ ਹੀ ਆ। ਪਰ ਗੱਲ ਇਹ ਆ ਕਿ ਇਸ ਮੰਜ਼ਰ ਦੇ ਵਿੱਚ ਜਦੋਂ ਮੰਜ਼ਰ ਜਿਹੜਾ ਪਹਿਲਾਂ ਹੀ ਬਹੁਤ ਡਰਾਵਣਾ ਹੈ, ਇਹ ਮੌਸਮ ਜਿਹੜਾ ਬਦਲਿਆ ਉਹ ਮੇਰੇ ਖਿਆਲ ਦੇ ਨਾਲ ਬਹੁਤ ਜ਼ਿਆਦਾ ਹੋਰ ਪੈਨਿਕ ਕ੍ਰੀਏਟ ਕਰੇਗਾ ਕਿਸਾਨਾਂ 'ਚ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਇਹਨਾਂ ਨੇ ਸਮੱਸਿਆ ਪੈਦਾ ਕੀਤੀ ਆ ਖਰੀਦਦਾਰੀ ਸਿਸਟਮ ਦੇ ਵਿੱਚ, ਉਹ ਹੀ ਬਹੁਤ ਵੱਡਾ ਭੰਬਲ ਭੂਸਾ ਹੈ ਕਿਸਾਨਾਂ ਵਾਸਤੇ। ਤੇ ਜੇ ਉੱਤੋਂ ਕੁਦਰਤ ਇਸੇ ਤਰ੍ਹਾਂ ਹੀ ਪਲਟਾ ਮਾਰਦੀ ਰਹੀ ਜਿਸ ਤਰ੍ਹਾਂ ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਪੈ ਗਿਆ, ਮੀਂਹ ਪੈਣ ਦਾ ਮਤਲਬ ਕਿ ਕੰਬਾਈਨਾਂ ਨਾਲ ਦੀ ਨਾਲ ਖੜ ਜਾਂਦੀ ਆ, ਸਿੱਲ ਹੋ ਜਾਂਦੀ ਆ। ਹੁਣ ਚਲੋ ਜੇ ਇੱਕ ਅੱਧੀ ਧੁੱਪ ਲੱਗ ਜਾਂਦੀ ਹੈ ਤੇ ਕੰਬਾਈਨਾਂ ਚੱਲ ਪੈਣਗੀਆਂ। ਜੇ ਮੰਨ ਲਓ ਇੱਕ ਅੱਧੀ ਧੁੱਪ ਲੱਗਣ ਤੋਂ ਬਾਅਦ ਜੇ ਫੇਰ ਕਣੀਆਂ ਆ ਗਈਆਂ ਤੇ ਵੈਸੇ ਤੇ ਦੱਸਦੇ 22 ਤਰੀਕ ਤੋਂ ਬਾਅਦ ਝੜੀ ਲੱਗਣ ਦੀ ਸੰਭਾਵਨਾ, ਤਾਂ ਜਿਹੜੀ ਖਰੀਦ ਹੈ ਉਹ ਤੇ ਪਹਿਲਾਂ ਹੀ ਬੜੀ ਸਲੋ ਆ। ਤੇ ਜੇ ਮੰਨ ਲਓ ਖੁਦਾ ਨਾ ਖਾਸਤਾ ਕੁਦਰਤ ਜਿਹੜੀ ਆ ਉਹ ਕਰੋਪੀ ਕਰ ਜਾਂਦੀ ਆ ਕੋਈ,
ਤੇ ਫਿਰ ਤੇ ਵਾਢੀ ਜਿਹੜੀ ਮੇਰੇ ਖਿਆਲ ਦੇ ਨਾਲ ਇੰਨੀ ਲੰਮੀ ਚੱਲ ਜਾਣੀ ਹੈ ਕਿ ਦਾਣਾ ਮੰਡੀ ਦੇ ਵਿੱਚੋਂ ਕਿਸਾਨ ਜਿਹੜੇ ਆ ਉਹ ਸਿੱਧੇ ਫਿਰ ਝੋਨੇ ਵਾਲੇ ਜਿਹੜੇ ਕੱਦੂ ਆ ਉਹਨਾਂ ਦੇ ਵਿੱਚ ਹੀ ਜਾਣਗੇ, ਘਰੇ ਨਹੀਂ ਆਉਂਦੇ, ਕਿਉਂਕਿ ਮਹੀਨਾ ਤੇ ਇਹੀ ਕੰਮ ਚੱਲ ਜਾਣਾ। ਟਰਾਲੀ ਲਿਓ, ਉੱਥੇ ਬੈਠੇ ਰਹੋ, ਵੇਚ ਲਓ, ਉੱਥੇ ਇਹਨਾਂ ਦੇ ਮੂੰਹ ਵੱਲ ਵੇਖ ਲਵੋ, ਫਿਰ ਘਰ ਨੂੰ ਪੱਤ ਜਾਓ, ਫਿਰ ਟਰਾਲੀ ਲਿਓ। ਹੁਣ ਪਾਸ ਜਿਹੜੇ ਆ, ਪਾਸਾਂ ਦਾ ਵਿਪਤਾ ਦਾ ਵਾਲਾ ਪੰਗਾ ਇਹ ਆ ਕਿ ਅੱਜ ਮਾਛੀਵਾੜਾ ਮੰਡੀ ਦੇ ਵਿੱਚ ਆੜ੍ਹਤੀਆਂ ਨੇ ਵੀ ਇੱਕ ਪ੍ਰਦਰਸ਼ਨ ਕੀਤਾ। ਆੜ੍ਹਤੀਆਂ ਨੇ ਦੋਸ਼ ਕੀ ਲਾਇਆ ਕਿ ਜਿਹੜੇ ਪਾਸ ਦੇ ਰਹੇ ਆ ਮੰਡੀਕਰਨ ਬੋਰਡ ਵਾਲੇ, ਉਹ ਆਪਣੇ ਚਹੇਤਿਆਂ ਨੂੰ ਦੇਣ ਡਏ ਆ। ਹੁਣ ਜਦੋਂ ਆੜ੍ਹਤੀਏ ਦੋਸ਼ ਲਾਉਣ ਡਏ ਆ ਤੇ ਕਿਸਾਨ ਵੀ ਲਾਉਣਗੇ ਕੱਲ ਨੂੰ, ਤੇ ਜਿਹੜੇ ਆੜ੍ਹਤੀ ਅੱਗੋਂ ਉਹ ਵੀ ਪੱਖ-ਪੱਖ ਕਰਦੇ, ਸਮੱਸਿਆ ਪੈਦਾ ਹੋਣੀ ਆ। ਸੋ ਜੇ ਹੁਣ ਇਸੇ ਤਰ੍ਹਾਂ ਮੀਂਹ ਕਣੀ ਵੀ ਵਰਦੀ ਰਹੀ, ਜੇ ਇਸੇ ਤਰ੍ਹਾਂ ਪਾਸਾ ਵਾਲਾ ਡੰਗਾ ਵੀ ਰਿਹਾ, ਤੇ ਇਹ ਖਰੀਦ ਵਾਲਾ ਕੰਮ ਤੇ ਬਹੁਤ ਲੰਮੇਰਾ ਹੋ ਜਾਣਾ। ਤੇ ਦੂਜੀ ਗੱਲ ਇਹ ਆ ਕਿ ਹੁਣ ਦੇਖੋ, ਜੇ ਇਹ ਵਾਢੀ ਇਸੇ ਤਰ੍ਹਾਂ ਹੀ ਚੱਲਦੀ ਰਹੀ, ਸਾਡਾ ਜਿਹੜਾ ਆਪਾਂ ਕਹਿੰਦੇ ਆ ਕਿ ਬਦਲਵਾਂ ਰਕਬਾ ਤੋਂ ਭਾਵੇਂ ਆ ਕਿ ਨਰਮਾ ਬੀਜਣਾ ਹੁੰਦਾ ਕਈਆਂ ਨੇ, ਸਾਡੇ ਇੱਧਰ ਮਾਲਵਾ 'ਚ ਬਹੁਤ ਨਰਮਾ ਬੀਜਿਆ ਜਾਂਦਾ, ਤਾਂ ਉਹ ਨਰਮੇ ਵਾਲੀ ਜਿਹੜੀ ਵਿਆਹੀ ਆ ਉਹ ਵੀ ਲੰਘੇਗੀ। ਜੇ ਇਹਦੇ ਨਾਲ ਚੱਲਦੇ ਪਏ ਆ, ਚਲੋ ਮੌਸਮ ਜੇ ਸਾਫ਼ ਵੀ ਹੋ ਜਾਂਦਾ, ਦੁਆ ਵੀ ਕਰਦੇ ਆ, ਸੁੱਖ ਵੀ ਸੁੱਖਦੇ ਆ ਕਿ ਮੌਸਮ ਸਾਫ਼ ਹੋ ਜਾਵੇ। ਜੇ ਉਹ ਸਾਫ਼ ਵੀ ਹੋ ਜਾਂਦਾ, ਅੱਗੋਂ ਇਹਨਾਂ ਦਾ ਜਿਹੜਾ ਇਹ ਝੰਜਟ ਲਾਹ ਕੰਮ ਆ ਉਹ ਇਸੇ ਤਰ੍ਹਾਂ ਹੀ ਝੰਜਟ ਦੇ ਨਾਲ ਚੱਲਦਾ, ਤਾਂ ਫਿਰ ਨਰਮੇ ਵਾਲੇ ਵਿਆਹੀ ਜਿਹੜੀ ਆ ਉਹ ਵੀ ਪਛੜ ਜੂਗੀ। ਸੋ ਇਹ ਸਮੱਸਿਆਵਾਂ ਬਹੁਤ ਨੇ, ਬਾਕੀ ਦੇਖੋ ਕੀ ਬਣਦਾ। ਪਰ ਪਾਸਾ ਵਾਲਾ ਵਾਕਿਆ ਹੀ ਇੱਕ ਬਹੁਤ ਵੱਡਾ ਝਗੜਾ ਜਿਹੜਾ ਆਉਣ ਵਾਲੇ ਦਿਨਾਂ 'ਚ ਬਣ ਜਾ ਰਿਹਾ ਹੈ। ਜੀ ਜੀ। ਤੇ ਅਗਲੀ ਜੇ ਗੱਲ ਕਰੀਏ ਤੇ ਕਹਿੰਦੇ ਨਸ਼ੇ ਦਾ ਟੀਕਾ ਲਾਉਣ ਕਾਰਨ ਨੌਜਵਾਨ ਦੀ ਹੋਈ ਮੌਤ। ਦੇਖੋ ਇਹ ਮੇਰੇ ਖਿਆਲ ਦੇ ਨਾਲ ਜਦੋਂ ਤੋਂ ਕਰਫਿਊ ਲੱਗਾ, ਲਾਕਡਾਊਨ ਲੱਗਿਆ, ਦੂਜਾ ਤੀਜਾ ਮਾਮਲਾ ਹੈ ਪੰਜਾਬ ਦੇ ਵਿੱਚ। ਤੇ ਤੁਸੀਂ ਵੇਖਿਆ ਹੋਣਾ ਕਿ ਜਿਹੜੀ ਕਹਿੰਦੇ ਆ ਕਿ ਸਪਲਾਈ ਚੇਨ ਤੋੜ ਦਿੱਤੀ ਅਸੀਂ ਨਸ਼ੇ ਵਾਲੀ, ਵੀ ਸਾਨੂੰ ਇੱਕ ਬੈਨੀਫਿਟ ਇਹ ਹੋਇਆ, ਇੱਕ ਫਾਇਦਾ ਇਹ ਹੋਇਆ ਕਿ ਕਰੋਨਾ ਤੇ ਚਲੋ ਆਇਆ ਅਸੀਂ ਇਸ ਬਹਾਨੇ ਪੰਜਾਬ ਨੂੰ ਐ ਕਲੀਨ ਕਰ ਦੇਣਾ, ਮਤਲਬ ਕਿ ਸਪਲਾਈ ਚੇਨ ਬਿਲਕੁਲ ਤੋੜ ਦਿੱਤੀ ਹੈ ਨਸ਼ੇ ਦੀ। ਤੁਸੀਂ ਇੱਕ ਤੱਥ ਤੇ ਗੌਰ ਕਰੋ ਕਿ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਹੋਣਾ ਜਿਹੜਾ ਨਸ਼ੇ ਦੇ ਖੁਣੋਂ ਸਿਰ ਚੜਿਆ ਹੋਵੇ ਕਿਸੇ ਦੇ, ਜਦ ਕਿ ਆ ਓਵਰਡੋਜ਼ ਦੇ ਨਾਲ ਦੂਜਾ ਤੀਜਾ ਮਾਮਲਾ ਸਾਡੇ ਸਾਹਮਣੇ ਆ ਗਿਆ ਵਾ। ਇਹ ਵੀ ਅੰਮ੍ਰਿਤਸਰ ਦੇ ਵਿੱਚ ਆ, ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਹੀ ਐਸਾ ਇੱਕ ਵਾਕਿਆ ਵਾਪਰਿਆ ਜਿਹਦੇ ਵਿੱਚ ਇੱਕ ਨੌਜਵਾਨ ਮੁੰਡਾ ਜਿਹੜਾ MP ਚੋਂ ਆਇਆ ਸੀਗਾ, ਉਹ ਟੀਕਾ ਲਾ ਕੇ ਮਰ ਗਿਆ ਸੀਗਾ। ਤੇ ਇਹ ਕੌਣ ਦਿੰਦੇ ਆ ਲੋਕ, ਕੌਣ ਟੀਕਾ ਦਿੰਦੇ ਆ ਉਹਨਾਂ ਨੂੰ, ਕੌਣ ਚਿੱਟਾ ਵੇਚਦੇ ਆ, ਇਹ ਸਭ ਇਹਨਾਂ ਨੂੰ ਪਤਾ ਹੀ ਆ, ਸਭ ਪਤਾ ਹੀ ਆ। ਔਰ ਦੇਖੋ ਸਮੱਸਿਆ ਕੀ ਆ ਕਿ ਜਿਹੜੇ ਛੋਟੇ ਮੋਟੇ ਪੈਡਲਰ ਆ ਉਹ ਇਸ ਵੇਲੇ ਕੰਮ ਜਿਹੜਾ ਆਪਦਾ ਉਹ ਕਰੀ ਜਾਂਦੇ ਆ। ਔਰ ਕਮਾਲ ਦੀ ਗੱਲ ਆ ਕਿ ਪਾਸ ਲੈ ਕੇ ਕਰੀ ਜਾਂਦੇ ਆ, ਉਹਨਾਂ ਨੇ ਪਾਸ ਲਏ ਆ, ਕਾਰਾਂ ਤੇ ਲਾਏ ਆਪਦੇ ਤੁਰੇ ਫਿਰਦੇ ਆ। ਪਰ ਇਹ ਗੱਲ ਜਿਹੜੀ ਆ ਉਹ ਦੇਖੋ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਆ ਕਿ ਪੰਜਾਬ ਪੁਲਿਸ ਦੇ ਕੁਛ ਆਪਣੇ ਬੰਦੇ ਵੀ ਜਿਹੜੇ ਉਹਨਾਂ ਨੇ ਫੜਨਾ ਤਾਂ ਕੀ ਆ, ਉਹ ਜਾ ਕੇ ਤੇ ਆਪ ਉੱਥੇ ਸੂਟੇ ਮਾਰ ਕੇ ਆ ਜਾਂਦੇ ਉਹਨਾਂ ਦੇ ਕੋਲ। ਤਾਂ ਇਹ ਚੀਜ਼ ਜਿਹੜੀ ਉਹ ਕਾਗਜ਼ਾਂ 'ਚ ਕਹਿ ਦੇਣੀ, ਅਖਬਾਰਾਂ 'ਚ ਕਹਿ ਦੇਣੀ ਕਿ ਹਾਂਜੀ ਸਪਲਾਈ ਚੇਨ ਟੁੱਟ ਗਈ, ਸਪਲਾਈ ਚੇਨ ਟੁੱਟ ਗਈ ਆ। ਤੇ ਆਹ ਜਿਹੜੇ ਮੁੰਡੇ ਮਰਨ ਡਏ ਇਹ ਨਾਰਦਾਨਾ ਖਾ ਕੇ ਮਰਨ ਡਏ, ਇਹ ਤਾਂ ਟੀਕੇ ਲਾ ਕੇ ਮਰਨ ਡਏ। ਤੇ ਟੀਕੇ ਕਿੱਥੋਂ ਆਉਣ ਡਏ ਫਿਰ ਜੇ ਸਪਲਾਈ ਚੇਨ ਟੁੱਟ ਗਈ ਆ ਤਾਂ ਚਿੱਟਾ ਕਿੱਥੋਂ ਆਉਣ ਡਿਆ? ਸੋ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ। ਐਸੀਆਂ ਗੱਲਾਂ ਜਿਹੜੀਆਂ ਗੁੰਮਰਾਹਕੁੰਨ ਗੱਲਾਂ ਨਾ ਕਰਨ, ਜੇ ਕਰਨਾ ਤੇ ਇਹੋ ਕਰਨ। ਮੌਕਾ ਹੈ ਹੁਣ ਜਿਹੜੇ ਇਸ ਤਰ੍ਹਾਂ ਦੇ ਮੁੰਡੇ ਆ ਉਹ ਸਖਤਾਈ ਕਰਕੇ ਉਹਨਾਂ ਨੂੰ ਲਿਆਉਣ, ਨਸ਼ਾ ਛਡਾਊ ਕੇਂਦਰਾਂ 'ਚ ਕਾਉਂਸਲਿੰਗ ਕੀਤੀ ਜਾਵੇ, ਉਹਨਾਂ ਨੂੰ ਮੋਟੀਵੇਟ ਕੀਤਾ ਜਾਵੇ, ਜੋ ਉਹਨਾਂ ਨੂੰ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਕੀਤਾ ਜਾਵੇ, ਜੋ ਉਹਨਾਂ ਦੇ ਗਾਂ ਭਵਿੱਖ ਵਾਸਤੇ ਸੰਭਾਵਨਾਵਾਂ ਬਰਕਰਾਰ ਨੇ ਉਹਨਾਂ ਵਾਸਤੇ ਕੰਮ ਕੀਤਾ ਜਾਵੇ। ਮੌਕਾ ਜੇ ਇਹਨਾਂ ਦੇ ਕੋਲ ਕੋਈ ਨੀਤੀ ਬਣ ਸਕਦੀ ਹੈ ਤਾਂ ਬਣਾ ਲੈਣ, ਬਹੁਤ ਵਧੀਆ ਮੌਕਾ ਹੈ, ਮੌਕਾ ਮਾੜਾ ਨਹੀਂ ਹੈ ਮੈਂ ਕਹਿੰਦਾ, ਪਰ ਇਹਨਾਂ ਦੀ ਨੀਅਤ ਜਿਹੜੀ ਹੈ ਉਹ ਠੀਕ ਨਹੀਂ। ਜੇ ਨੀਅਤ ਠੀਕ ਹੋਵੇ ਤਾਂ ਸੱਚ ਬੋਲਣ, ਹਾਲ ਦੀ ਕੜੀ ਕੱਚ ਵੀ ਬੋਲਦੇ ਪਏ, ਗੱਪ ਵੀ ਬੋਲਦੇ ਪਏ ਆ। ਜੀ ਜੀ ਜੀ। ਤੇ ਇੱਥੇ ਆਪਾਂ ਮਿੰਟੂ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ, ਨੰਬਰ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ
ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਸਮਾਈਲ ਐਂਡ ਸ਼ਾਈਨ ਡੈਂਟਲ ਪ੍ਰੈਕਟਿਸ ਆਫ ਡਾਕਟਰ ਸਿੱਧੂ ਜੋ ਹਰ ਤਰ੍ਹਾਂ ਦੇ PPO ਇੰਸ਼ੋਰੈਂਸਿਸ ਅਤੇ ਡੈਂਟੀਕੈਲ ਅਸੈਪਟ ਕਰਦੇ ਨੇ ਤੇ ਡਾਕਟਰ ਸਿੱਧੂ ਪੰਜਾਬੀ ਹਿੰਦੀ ਦੇ ਵਿੱਚ ਵੀ ਗੱਲ ਕਰਦੇ ਨੇ। ਤਾਂ ਇੱਥੇ ਆਓ ਤੇ ਆਪਣੇ ਲੋਕਲ ਡਾਕਟਰ ਨੂੰ ਸਪੋਰਟ ਕਰੋ। ਵਿਜ਼ਿਟ ਕਰੋ ਸਮਾਈਲ ਐਂਡ ਸ਼ਾਈਨ 729 ਸਨਰਾਈਜ਼ ਐਵੇਨਿਊ ਸਵੀਟ 200 ਰੋਜ਼ਵੈਲ। ਕਾਲ 9169537975 ਜਾਂ 9169537976। ਸਮਾਈਲ ਐਂਡ ਸ਼ਾਈਨ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸ਼ੁਕਰੀਆ ਜੀ। ਜੀ ਤੇ ਸਰੋਤਿਓ ਕਾਲ ਕਰਨ ਦੇ ਲਈ ਨੰਬਰ ਹੈ 408 272 4082725200 ਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਨੇ ਮਹਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਮਹਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਛੋਟਾ ਜਿਹਾ ਸਵਾਲ ਆ ਵੀ
ਜਲਦੀ ਪੁੱਛੋ ਜੀ। ਜੀ ਜੀ। ਕਿ ਜਿਹੜੇ ਆਪਣੇ ਪਟਿਆਲੇ ਤੋਂ ਉਹ ਨਿੰਗ ਸਿੰਘ ਵਾਲਾ ਕੇਸ ਸੀਗਾ, ਉਹਨਾਂ ਦੇ ਆਪਣੇ ਕਕਾਰਾਂ ਦਾ ਕੀ ਬਣਿਆ? ਉਹਨਾਂ ਤੋਂ ਕਕਾਰ ਲਹਾਏ ਤਾਂ ਨਹੀਂ, ਕਿਉਂਕਿ ਕੁੱਤੇ ਤਾਂ ਹੋਣਗੇ ਹੀ ਉਹ ਜਾ ਕੇ ਉਹਨਾਂ ਨੇ। ਜੀ ਥੈਂਕ ਯੂ ਜੀ। ਨਹੀਂ ਦੇਖੋ, ਔਨ ਰਿਕਾਰਡ ਹੁਣ ਆਪਣੇ ਕੋਲ ਤੇ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਹੈਗੀ ਜਿਹਦੇ ਆਧਾਰ ਤੇ ਆਪਾਂ ਕਹੀਏ ਕਿ ਉਹ ਉਹਨਾਂ ਨੂੰ ਕੁੱਟਿਆ ਜਾਂ ਮਾਰਿਆ। ਹੁਣ ਦੇਖੋ, ਇਹ ਤੇ ਆਪਾਂ ਨੂੰ ਵੀ ਪਤਾ ਹੀ ਹੈ ਕਿ ਪੁਲਿਸ ਕੀ ਕੁਛ ਕਰਦੀ ਹੈ, ਪਰ ਆਪਾਂ ਆਪਦੇ ਕੋਲੋਂ ਨਹੀਂ ਕਹਿ ਸਕਦੇ ਕਿਉਂਕਿ ਹਾਲੇ ਉਹਨਾਂ ਦਾ ਪੱਖ ਹੀ ਨਹੀਂ ਆਇਆ ਸਾਹਮਣੇ। ਉਹ ਜਦ ਆਉਣਗੇ ਸਾਹਮਣੇ ਉਹ ਕਹਿਣ ਜਾਂ ਉਹਨਾਂ ਦੇ ਪਰਿਵਾਰ ਵਾਲੇ ਕਹਿਣ, ਕਿਉਂਕਿ ਕੁਛ ਬੰਦਿਆਂ ਨੂੰ ਤਾਂ ਰਿਹਾਅ ਕੀਤਾ ਵੀ ਗਿਆ ਨਾ, ਕੁਛ ਬੀਬੀਆਂ ਸਮੇਤ, ਜਾਂ ਤੇ ਉਹ ਆ ਕੇ ਪ੍ਰੈਸ ਕਾਨਫਰੰਸ ਕਰਨ। ਪ੍ਰੈਸ ਕਾਨਫਰੰਸ ਨਹੀਂ ਕਰ ਸਕਦੇ ਇਸ ਵੇਲੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਰਫਿਊ ਦਾ ਟਾਈਮ ਆ। ਉਹ ਕੋਈ ਲਾਈਵ ਵਗੈਰਾ ਹੋ ਕੇ ਉਹ ਦੱਸਣ ਕਿ ਭਾਈ ਸਾਨੂੰ ਟਾਰਚਰ ਕੀਤਾ ਗਿਆ ਥਾਣੇ ਦੇ ਵਿੱਚ ਜਾਂ ਸਾਡੇ ਨਾਲ ਆਹ ਵਿਹਾਰ ਕੀਤਾ ਗਿਆ, ਜਾਂ ਫਿਰ ਉਹ ਕੋਈ ਦੋਸ਼ ਲਾਉਣ ਜਾਂ ਕੋਈ ਮੈਡੀਕਲੀ ਕੋਈ ਸਿੱਧ ਹੋਵੇ, ਪ੍ਰਮਾਣਿਤ ਹੋਵੇ, ਫਿਰ ਹੀ ਆਪਾਂ ਗੱਲ ਕਹੀਏ। ਆਪਾਂ ਆਪਦੇ ਕੋਲੋਂ ਨਹੀਂ ਗੱਲ ਕੋਈ ਕਹਿ ਸਕਦੇ। ਉਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਵੇਖੀ ਹੋਏਗੀ ਪੇਸ਼ੀ, ਮੈਂ ਖੁਦ ਜ਼ਿਆਤੀ ਤੌਰ ਤੇ ਉਹਦੀ ਮੁਖਾਲਫਤ ਕੀਤੀ ਸੀ ਪਹਿਲੇ ਦਿਨ ਤੋਂ ਹੀ ਕਿ ਭਾਈ ਆਮ ਇੱਕ ਨਿੱਕਾ ਜਿਹਾ ਚੋਰ ਹੁੰਦਾ ਜਿਹੜਾ, ਉਹਦਾ ਤੁਸੀਂ ਚਿਹਰਾ ਵੀ ਕਵਰ ਕੀਤਾ ਹੁੰਦਾ, ਜੇਬ ਕਤਰੇ ਤੱਕ ਦਾ ਵੀ ਚਿਹਰਾ ਕਵਰ ਕੀਤਾ ਹੁੰਦਾ। ਜਦੋਂ ਤੁਸੀਂ ਫੋਟੋ ਲਵਾਉਂਦੇ ਹੋ ਅਖਬਾਰ ਵਾਸਤੇ ਤਾਂ ਉਹਨਾਂ ਬੰਦਿਆਂ ਦਾ ਚਿਹਰਾ ਕੀ ਕਵਰ ਕਰਨਾ ਸੀ, ਤੁਸੀਂ ਤੇ ਸਿਰ ਵੀ ਕਵਰ ਨਹੀਂ ਕੀਤਾ, ਜਦ ਕਿ ਉਹ ਬੰਦੇ ਅਮਰਧਾਰੀ ਹੈ। ਚਲੋ ਠੀਕ ਹੈ ਯਾਰ, ਉਹਨਾਂ ਨੇ ਕੋਈ ਔਫੈਂਸ ਕੀਤਾ ਹੋਊਗਾ, ਕੋਈ ਉਹਨਾਂ ਨੇ ਕ੍ਰਾਈਮ ਕਰ ਲਿਆ, ਉਹਦੀ ਸਜ਼ਾ ਅਦਾਲਤ ਨੇ ਮੁਕਰਰ ਕਰਨੀ ਹੈ। ਜਦ ਉਹਨਾਂ ਤੇ ਦੋਸ਼ ਸਾਬਤ ਹੋ ਜਾਣਗੇ ਤਾਂ ਉਦੋਂ ਪਹਿਲਾਂ ਉਹਨਾਂ ਦਾ ਚਿਹਰਾ ਢੱਕਣਾ ਬਹੁਤ ਜ਼ਰੂਰੀ ਹੈ। ਉਹ ਵੀ ਨਹੀਂ ਢੱਕਿਆ ਗਿਆ, ਜਿਹੜੀ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਆ। ਤਾਂ ਉਹਨਾਂ ਨੂੰ ਨੰਗੇ ਸਿਰ ਵਿੱਚੋਂ ਇੱਕ ਦੋ ਨੂੰ ਪੇਸ਼ ਕੀਤਾ ਗਿਆ। ਮੈਂ ਸਮਝਦਾ ਕਿ ਇਹ ਵੀ ਬਹੁਤ ਜ਼ਿਆਦਾ ਪੁਲਿਸ ਦਾ ਗੈਰ ਪੇਸ਼ੇਵਰਾਨਾ ਢੰਗ ਸੀਗਾ ਜਿਸ ਤਰ੍ਹਾਂ ਉਹਨਾਂ ਦੀ ਪੇਸ਼ੀ ਕਰਾਈ ਗਈ ਆ। ਜੀ। ਤੇ ਮਿੰਟੂ ਜੀ, ਇੱਕ ਚੀਜ਼ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਵੀ ਦੇਖਣ ਨੂੰ ਮਿਲੀ, ਆਪਾਂ ਵੀਡੀਓਜ਼ ਹੋਰ ਵੀ ਕਈ ਥਾਣਿਆਂ ਦੀਆਂ ਆਉਂਦੀਆਂ ਰਹਿੰਦੀਆਂ ਹੈ। ਇਹ ਅੱਜ ਕੱਲ੍ਹ ਪੱਤਰਕਾਰਾਂ ਨੂੰ ਜਦੋਂ ਛਾਪੇ ਮਾਰਨ ਲੈ ਕੇ ਜਾਂਦੇ ਨਾਲ ਹੀ ਲੈ ਚੱਲਦੇ ਨੇ, ਚੱਕਰ ਕੀ ਹੋ ਰਿਹਾ ਵੀ ਚੀਜ਼ਾਂ ਦਾ? ਕਿਸ ਤਰ੍ਹਾਂ ਪੱਤਰਕਾਰਾਂ ਨੂੰ ਮੈਂ ਸਮਝਿਆ ਨਹੀਂ। ਬਹੁਤ ਸਾਰੀਆਂ ਵੀਡੀਓਜ਼ ਇਹ ਵੀ ਕਥਿਤ ਤੌਰ ਤੇ ਆਖਿਆ ਜਾਂਦਾ ਖੁਦ ਹੀ ਬਣਾ ਕੇ ਖੁਦ ਹੀ ਜਿਹੜੀਆਂ ਉਹ ਜਿਹੜੇ ਪੁਲਿਸ ਵੱਲੋਂ ਜਿਹੜੀਆਂ ਉਹ ਕਰ ਦਿੱਤੀਆਂ ਜਾਂਦੀਆਂ, ਕਿਉਂਕਿ ਥਾਣੇ ਦੇ ਅੰਦਰੋਂ ਵੀ ਬਹੁਤ ਸਾਰੀਆਂ ਵੀਡੀਓਜ਼ ਆਪਣੇ ਸਾਰਿਆਂ ਦੇ ਸਾਹਮਣੇ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ। ਤੇ ਹੁਣ ਜਿਸ ਟਾਈਮ ਦੇ ਉੱਤੇ ਉਹ ਹੋਇਆ ਸੀਗਾ ਉਸ ਟਾਈਮ ਦੇ ਉੱਤੇ ਉਹਦੀ ਕਿਤੇ ਨਾ ਕਿਤੇ ਸਾਰਾ ਕੁਝ ਨਾਲ ਦੇ ਨਾਲ ਹੀ ਜਿਹੜਾ ਵੀਡੀਓਜ਼ ਦੇ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ ਸੀਗਾ। ਦੇਖੋ, ਅੱਜ ਕੱਲ੍ਹ ਕੈਮਰੇ ਤਾਂ ਚੱਲਦੇ ਹੀ ਰਹਿੰਦੇ ਆ, ਕੈਮਰੇ CCTV ਕੈਮਰੇ ਵੀ ਬਹੁਤ ਹੈ ਸ਼ਹਿਰਾਂ ਦੇ ਵਿੱਚ। ਔਰ ਵੈਸੇ ਵੀ ਜੇ ਮੰਨ ਲਓ ਪੁਲਿਸ ਦੀ ਗੱਲ ਕਰੀਏ, ਪੁਲਿਸ ਆਪਣੇ ਬਚਾਅ ਵਾਸਤੇ ਵੀ ਕੈਮਰੇ ਜਿਹੜੇ ਆ ਯੂਜ਼ ਕਰਦੀ ਆ। ਔਰ ਇਹ ਗੱਲ ਬਿਲਕੁਲ ਠੀਕ ਆ ਕਿ ਜਿਹੜੀਆਂ ਵੀਡੀਓ ਬਣਾ ਲੈਂਦੇ, ਜਿਹੜੀਆਂ ਵੀਡੀਓ ਇਹਨਾਂ ਦੇ ਕੋਲ ਹੁੰਦੀ ਆ, ਫਿਰ ਸਮੇਂ ਸਿਰ ਮਤਲਬ ਕਿ ਟਾਈਮਿੰਗ ਦੇ ਹਿਸਾਬ ਨਾਲ ਜਿਹੜੀ ਹੈ ਉਹ ਦੇਖ ਕੇ ਵੀਡੀਓ ਜਿਹੜੀ ਜਾਰੀ ਵੀ ਕਰ ਦਿੰਦੇ ਆ। ਤੇ ਇਹ ਵੀਡੀਓ ਹੁਣ ਕਿਹਨਾਂ ਕੋਲ ਪਹੁੰਚਦੀ ਹੈ, ਇੱਕ ਬਹੁਤ ਵੱਡਾ ਸਵਾਲ ਹੈ ਕਿ ਕਿਹਨਾਂ ਕੋਲ ਪਹੁੰਚ ਕੇ ਕਿੱਥੋਂ ਵਾਇਰਲ ਕੀਤੀ ਜਾਂਦੀ ਹੈ। ਪਰ ਦੇਖੋ, ਵੀਡੀਓ ਜਿਹੜੀ ਬਣ ਰਹੀ ਉਹ ਠੀਕ ਵੀ ਆ ਕਿ ਕਈ ਵਾਰ ਇਹਨਾਂ ਦੀ ਬਣਾਈ ਵੀਡੀਓ ਜਿਹੜੀ ਆ, ਹੁਣ ਜਿਸ ਤਰ੍ਹਾਂ ਮੰਨ ਲਓ ਇਹਨਾਂ ਨੇ ਜਿਹੜੀਆਂ ਵੀਡੀਓ ਬਣਾਈਆਂ ਸੀਗੀਆਂ ਕਰਫਿਊ ਦੇ ਦਿਨਾਂ 'ਚ, ਜੇ ਉਹ ਵੀਡੀਓ ਮੰਨ ਲਓ ਕੱਲ ਨੂੰ ਹਾਈ ਕੋਰਟ ਤੱਕ ਪਹੁੰਚਦੀਆਂ ਤੇ ਵੇਖੋ ਫਿਰ ਇਹਨਾਂ ਦੀਆਂ ਛਾਲਾਂ ਕਿਸ ਤਰ੍ਹਾਂ ਲੱਗਦੀਆਂ। ਇਹ ਵੀ ਤੇ ਦੇਖੋ ਨਾ ਕਿ ਉਹ ਐਵੀਡੈਂਸ ਵੀ ਬਣ ਜਾਂਦਾ ਕਈ ਵਾਰ। ਠੀਕ ਆ ਕਿ ਇਹ ਜਦੋਂ ਰਣਨੀਤਿਕ ਇੱਕ ਪੈਂਤੜੇਬਾਜ਼ੀ ਇਖਤਿਆਰ ਕੀਤੀ ਹੁੰਦੀ ਹੈ ਕਿਸੇ ਵੀ ਧਿਰ ਨੇ, ਚਾਹੇ ਕੋਈ ਵੀ ਹੋਵੇ, ਤਾਂ ਉਹਦੇ ਵਿੱਚ ਮੰਨ ਲਓ ਉਹ ਜਿਹੜੀ ਚੀਜ਼ ਕਰਦਾ ਆਪਣੇ ਫਾਇਦੇ ਵਾਸਤੇ, ਕਈ ਵਾਰ ਉਹਦਾ ਨੁਕਸਾਨ ਵੀ ਕਰਾ ਜਾਂਦੀ ਹੈ। ਸੋ ਇਹ ਵਾਕਿਆ ਸੋਚਣ ਵਾਲੀ ਗੱਲ ਤੇ ਹੈ ਕਿ ਵੀਡੀਓ ਜਿਹੜੀਆਂ ਉਹ ਸਮੇਂ ਤੇ ਵਾਇਰਲ ਕੌਣ ਕਰਦਾ ਔਰ ਕਿਹੜੇ ਖਾਸ ਲੋਕ ਆ ਜਿਹੜੇ ਉਹ ਵੀਡੀਓ ਵਾਇਰਲ ਕਰਦੇ ਆ, ਇਹ ਸੋਚਣ ਵਾਲੀ ਗੱਲ ਆ। ਪਰ ਸਭ ਤੋਂ ਵਧੀਆ ਗੱਲ ਜਿਹੜੀ ਇਸ ਮਾਮਲੇ 'ਚ ਮੈਂ ਕਹਿੰਦਾ ਕਿ ਰਹੀ ਆ ਉਹ ਇਹ ਆ ਕਿ ਇਹਨਾਂ ਤੇ ਘੱਟੋ ਘੱਟ ਪੁਲਿਸ ਵਾਲਿਆਂ ਤੇ ਪ੍ਰੈਸ਼ਰ ਜ਼ਰੂਰ ਬਿਲਡ ਕੀਤਾ ਗਿਆ। ਕਿਉਂਕਿ ਆਪਾਂ ਦੇਖਿਆ ਨਾ ਕਿ ਇੱਕ ਵਾਰੀ ਤੇ ਪੰਜਾਬ ਦੇ ਵਿੱਚ ਐਸੀ ਇੱਕ ਵੇਵ ਸੀਗੀ ਕਿ ਨਿਹੰਗਾਂ ਦੀ ਬਹੁਤੀ ਜ਼ਿਆਦਾ ਕਿਸੇ ਨੇ ਸਪੋਰਟ ਨਹੀਂ ਕੀਤੀ, ਪਰ ਜਦ ਇਸ ਤਰ੍ਹਾਂ ਉਹਨਾਂ ਨੇ ਨਾਮਜ਼ਦਗੀ ਕੀਤੀ ਪਰਚਿਆਂ 'ਚ, ਜਿਸ ਤਰ੍ਹਾਂ ਉਹਨਾਂ ਨੇ ਪੇਸ਼ੀ ਕਰਾਈ, ਉਸ ਤੋਂ ਬਾਅਦ ਇੱਕ ਦਬਾਅ ਜ਼ਰੂਰ ਬਣਿਆ ਕਿ ਇੱਥੇ ਆ ਕੇ ਭਾਈ ਤੁਸੀਂ ਰੌਂਗ ਹੋ। ਤਾਂ ਇੱਕ ਵਧੀਆ ਚੀਜ਼ ਹੋਈ ਇਸ ਮਾਮਲੇ 'ਚ ਕਿ ਠੀਕ ਆ, ਜਦ ਉਹਨਾਂ ਨੇ ਮਾੜੀ ਕੀਤੀ ਤਾਂ ਉਹਨਾਂ ਦੀ ਮੁਖਾਲਫਤ ਕੀਤੀ ਗਈ, ਜਦ ਇਹਨਾਂ ਨੇ ਕਰਨ ਦਾ ਯਤਨ ਕੀਤਾ ਤਾਂ ਲੋਕਾਂ ਨੇ ਕਿਹਾ ਕਿ ਨਹੀਂ ਬਾਈ ਨਹੀਂ, ਏਦਾਂ ਨਹੀਂ ਹੋਣ ਦਿਆਂਗੇ। ਜੀ। ਅਗਲੇ ਕਾਲਰ ਨੇ ਜਸਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਬਾਈ ਜੀ, ਮੈਂ ਦੋ ਖਬਰਾਂ ਦੀ ਅਪਡੇਟ ਲੈਣੀ ਹੈ ਤੁਹਾਡੇ ਤੋਂ। ਇੱਕ ਸਿੱਖ ਫॉर ਜਸਟਿਸ ਤੇ ਨਾ ਆਪਣੇ ਪੰਜਾਬ ਪੁਲਿਸ ਦੇ ਦਿਨਕਰ ਗੁਪਤੇ ਨੇ ਕੋਈ ਨਵੇਂ ਕੇਸ ਰਜਿਸਟਰ ਕੀਤੇ ਨੇ, ਉਹਨਾਂ ਬਾਰੇ ਦੱਸਿਓ ਜੇ ਵੀ ਕੀ ਇਹ ਰਿਫੰਡ ਰੋਕਣ ਲਈ ਨੇ ਜਾਂ ਉਹ ਜਿਹੜੇ ਉਹ ਕਰੋਨਾ ਪੀੜਤ ਪਰਿਵਾਰਾਂ ਨੂੰ ਅਮਦਾਦ ਦੇ ਰਹੇ ਨੇ ਉਹਨੂੰ ਰੋਕਣ ਲਈ ਨੇ। ਤੇ ਦੂਜਾ ਜੇ ਪੱਤਰਕਾਰ ਭੁਪਿੰਦਰ ਸਿੰਘ ਜਿਹੜੇ ਤੁਹਾਡੇ ਭਾਈਚਾਰੇ ਨੇ
ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਉਹਨਾਂ ਦੀ ਕੀ ਅਪਡੇਟ ਇਹ ਵੀ ਦੱਸਿਓ ਤੇ ਕੀ ਪੱਤਰਕਾਰ ਭਾਈਚਾਰਾ ਉਹਨਾਂ ਦੇ ਮਗਰ ਖੜਾ ਹੈ ਕਿ ਨਹੀਂ ਖੜਾ? ਮਿਹਰਬਾਨੀ। ਧੰਨਵਾਦ। ਨਹੀਂ ਦੇਖੋ ਜੀ, ਕੋਈ ਨਹੀਂ ਖੜਦਾ। ਇਹ ਤੇ ਆਂਦੇ ਹੁੰਦੇ ਨਾ, ਤਾਰੋ ਸੂਰਮੇ ਆਪਣੀ ਬਾਹੀਂ, ਇੱਥੇ ਆਪਣੀ ਬਾਹੀਂ ਤਰਨਾ ਪੈਂਦਾ। ਠੀਕ ਹੈ, ਭੁਪਿੰਦਰ ਸਿੰਘ ਸੱਜਣ ਨੂੰ ਮੈਂ ਬੜਾ ਪਰਸਨਲੀ ਜਾਣਦਾ, ਨਿੱਜੀ ਤੌਰ ਤੇ ਜਾਣਦਾ। ਅਸੀਂ ਇੱਕ ਅਦਾਰੇ 'ਚ ਇਕੱਠੇ ਕਈ ਸਾਲ ਤੱਕ ਕੰਮ ਵੀ ਕਰਦੇ ਰਹੇ ਹਾਂ ਤੇ ਜਿੰਨੇ ਜੋਗੇ ਹੈਗੇ ਆ। ਪਿਛਲੀ ਵਾਰੀ RSS ਵਾਲੇ ਕੁਛ ਜਾਂ ਭਾਜਪਾ ਵਾਲੇ ਉਹ ਪਏ ਸਨ, ਭੁਪਿੰਦਰ ਸਿੰਘ ਸੱਜਣ ਨਾਲ ਕੁਛ ਮਿਸਬਿਹੇਵ ਹੋਇਆ ਸੀ, ਉਦੋਂ ਵੀ ਬੋਲੇ ਸਾਂ, ਇਸ ਵਾਰੀ ਵੀ ਬੋਲੇ ਆ। ਕੁਛ ਲੋਕ ਨਹੀਂ ਬੋਲਦੇ, ਉਹਨਾਂ ਦੀ ਇੱਛਾ। ਕੁਛ ਲੋਕ ਜੇ ਬੋਲਦੇ ਆ ਤਾਂ ਭਾਈ ਉਹਨਾਂ ਦੀ ਮਰਜ਼ੀ, ਆਪਾਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ। ਰਹੀ ਗੱਲ ਸਿੱਖ ਫॉर ਜਸਟਿਸ ਵਾਲਿਆਂ ਤੇ ਮਾਮਲੇ ਦੀ, ਮੈਨੂੰ ਸੌਰੀ ਸਰਦਾਰ ਸਾਹਿਬ, ਮੈਨੂੰ ਨਹੀਂ ਨੌਲੇਜ, ਮੈਨੂੰ ਉਸ ਬਾਬਤ ਜਾਣਕਾਰੀ ਨਹੀਂ ਹੈ ਕਿ ਹੁਣ ਹਾਲ ਦੇ ਦਿਨਾਂ 'ਚ ਕੋਈ ਮਾਮਲਾ ਦਰਜ ਹੋਇਆ। ਪਾਬੰਦੀਆਂ ਜਿਹੜੀਆਂ ਉਹ ਭਾਰਤ ਸਰਕਾਰ ਨੇ ਉਹਨਾਂ ਤੇ ਲਾਈਆਂ ਹੋਈਆਂ ਨੇ, ਕਿਉਂਕਿ ਇੱਕ ਵੱਖਰੀ ਤੁਹਾਨੂੰ ਯਾਦ ਹੋਏਗਾ ਕਮੇਟੀ ਬਣੀ ਹੋਈ ਹੈ ਇਹਨਾਂ ਦੇ ਮਾਮਲੇ 'ਚ, ਸਿੱਖ ਫॉर ਜਸਟਿਸ ਦੇ ਮਾਮਲੇ 'ਚ। ਉਸ ਤੋਂ ਬਾਅਦ ਉਹ ਫੈਸਲਾ ਲਿਆ ਗਿਆ ਸੀਗਾ ਪਾਬੰਦੀਆਂ ਵਾਲਾ, ਤਾਂ ਕਾਫੀਆਂ ਪਾਬੰਦੀਆਂ ਲੱਗੀਆਂ ਨੇ। ਹਾਲ ਦੇ ਦਿਨਾਂ 'ਚ ਕੋਈ ਮਾਮਲਾ ਦਰਜ ਹੋਇਆ ਮੇਰੇ ਨੋਟਿਸ 'ਚ ਨਹੀਂ ਹੈਗਾ, ਮਾਫ ਕਰਨਾ ਜੇ ਮੇਰੀ ਜਾਣਕਾਰੀ ਤੋਂ ਬਾਹਰ ਆ ਤੇ ਮੈਨੂੰ ਪਤਾ ਨਹੀਂ ਹੈ ਜੀ। ਮੈਂ ਥੋੜਾ ਇਸ ਦੇ ਵਿੱਚ ਮਿੰਟੂ ਜੀ ਅਪਡੇਟ ਕਰ ਦੇਵਾਂ ਤੇ ਤਕਰੀਬਨ ਹਫ਼ਤਾ ਕੁ ਪਹਿਲਾਂ ਜਿਹੜਾ ਇਹਨਾਂ ਦੇ ਉੱਤੇ ਜਿਹੜਾ ਹੋਇਆ ਆ ਇਹ ਕੇਸ, ਕਹਿੰਦੇ ਜਿਹੜੇ ਗੁਰਪਤਵੰਤ ਪੰਨੂ ਜਿਹੜੇ ਉਹਨਾਂ ਦੇ ਉੱਤੇ 124A IPC ਦੀ ਧਾਰਾ ਸੈਕਸ਼ਨ 10A 13(1) ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ UAPA ਵਾਲਾ 1967 ਦੇ ਮਾਮਲੇ ਦੇ ਵਿੱਚ ਜਿਹੜਾ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੋਹਾਲੀ ਉਹਨਾਂ ਨੇ ਜਿਹੜਾ ਇਹ ਜਿਹੜਾ ਕੇਸ ਆ ਉੱਥੇ ਦਰਜ ਕੀਤਾ ਇਹਨਾਂ ਦੇ ਖਿਲਾਫ। ਇਹ ਜਿਹੜੇ ਨਵੀਆਂ ਧਾਰਾਵਾਂ ਇਹ ਕਰੀ ਜਾਣ। ਗੁਰਪਤਵੰਤ ਸਿੰਘ ਪੰਨੂ ਇੱਥੇ ਕਿਤੇ ਘੁੰਮਣ ਆਉਣ ਲੱਗਿਆ ਕਿਤੇ ਜਲੰਧਰ ਦੇ ਪਾਰਕ 'ਚ, ਕਰੀ ਜਾਣ। ਉਹਦੇ ਖਿਲਾਫ ਤੇ ਮੈਨੂੰ ਲੱਗਦਾ ਅੱਗੇ ਵੀ ਕੇਸ ਕਰੀ ਜਾਂਦੇ ਆ ਦਰਜ। ਉਹ ਤੁਹਾਨੂੰ ਪਤਾ ਹੀ ਆ ਕਿ ਉਹ ਉੱਥੋਂ ਆਪਦੀ ਕਰੀ ਜਾਂਦੇ ਆ ਮੂਵਮੈਂਟ ਜਿੱਦਾਂ ਦੀ ਉਹ ਰਨ ਕਰਦੇ ਆ, ਇਹ ਇੱਥੇ ਕਾਰਵਾਈਆਂ ਕਰੀ ਜਾਂਦੇ ਆ। ਦੋਨਾਂ ਦਾ ਇਹੀ ਸਿਲਸਿਲਾ ਚੱਲੀ ਜਾਂਦਾ ਲੰਬੇ ਸਮੇਂ ਤੋਂ। ਜੀ ਜੀ ਬਿਲਕੁਲ। ਜੇ ਕੋਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਊਗਾ ਫਿਰ ਸ਼ਾਇਦ ਕੋਈ ਕਾਰਵਾਈ ਜਿਹੜੀ ਹੋਵੇ। ਅਗਲੇ ਕਾਲਰ ਨੇ ਗੋਲਡੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਇੱਕ ਤੇ ਇਹ ਸਵਾਲ ਹੈ, ਆਪਣੇ ਪੰਜਾਬ ਸਰਕਾਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਹਿੰਦੇ ਕਿ 20% ਕਰ ਦਿੱਤੇ ਨੇ ਕਿ 20% ਨੰਬਰ ਲੈਣ ਵਾਲੇ ਵਿਦਿਆਰਥੀ ਜਿਹੜੇ ਨੇ ਉਹ ਪਾਸ ਹੋਣਗੇ। ਨੌਕਰੀਆਂ ਦੇਣੀਆਂ ਨਹੀਂ, ਸਰਕਾਰੀ ਨੌਕਰੀਆਂ ਹੈ ਨਹੀਂ, ਪ੍ਰਾਈਵੇਟ ਨੌਕਰੀਆਂ ਦਾ ਇੰਤਜ਼ਾਮ ਕਰਕੇ ਨਹੀਂ ਦੇਣਾ ਤੇ ਆਪਣੇ ਆਈਲਟਸ ਕਰਕੇ ਉਹ ਬਾਹਰ ਜਾ ਨਹੀਂ ਸਕਦੇ 20% ਵਾਲੇ। ਕੀ ਇਹ ਸਰਟੀਫਿਕੇਟ ਕੰਧਾਂ ਤੇ ਲਾਉਣ ਵਾਸਤੇ ਬਣਾਉਣੇ ਨੇ ਜੀ ਇਹਨਾਂ ਨੇ? ਦੂਜਾ ਇਹ ਹੈ ਕਿ ਹਾਂਜੀ, ਦੂਜਾ ਇਹ ਹੈ ਕਿ ਕਰੋਨਾ ਵਾਇਰਸ ਤੇ ਜਿਸ ਤਰ੍ਹਾਂ ਸਭ ਤੋਂ ਜ਼ਿਆਦਾ ਕੇਸ ਵਧੇ ਨੇ ਜਦੋਂ ਅਮਰੀਕਾ ਦੇ ਵਿੱਚ ਟੈਸਟਿੰਗ ਸ਼ੁਰੂ ਹੋਈ ਹੈ ਜ਼ਿਆਦਾ, ਉਦੋਂ ਹੀ ਜ਼ਿਆਦਾ ਮੌਤਾਂ ਸ਼ੁਰੂ ਹੋਈਆਂ। ਇਹਦਾ ਮਤਲਬ ਹੈ ਕਿ ਸਾਨੂੰ ਜ਼ਿਆਦਾ ਕਾਉਂਸਲਿੰਗ ਦੀ ਅਤੇ ਹੌਸਲਾ ਦੇਣ ਦੀ ਲੋੜ ਸੀ, ਜਦੋਂ ਕਿ ਇੰਡੀਆ ਦੇ ਵਿੱਚ ਤਾਂ ਸਮਾਜਿਕ ਦੂਰੀ ਦੇ ਨਾਲ ਨਾਲ ਪਰਿਵਾਰਕ ਦੂਰੀ ਤੇ ਰਿਸ਼ਤਿਆਂ ਦੀ ਦੂਰੀ, ਪਿੰਡ ਦੇ ਵਿੱਚ ਨਹੀਂ ਕਿਸੇ ਨੂੰ ਵੜਨ ਦਿੱਤਾ ਜਾ ਰਿਹਾ ਕਿਉਂਕਿ ਅਨੰਦਪੁਰ ਸਾਹਿਬ ਤੋਂ ਆਇਆ, ਘਰ ਨਹੀਂ ਵੜਨ ਦਿੰਦੇ ਜੀ। ਤੇ ਇਸ ਤਰ੍ਹਾਂ ਹੌਸਲੇ ਦੀ ਤੇ ਕਾਉਂਸਲਿੰਗ ਦੀ ਜ਼ਰੂਰਤ ਸੀ। ਇਹ ਬਿਮਾਰੀ 'ਚ ਵਾਧਾ ਕਰ ਰਿਹਾ, ਜਿਹੜਾ ਹੌਸਲਾ ਟੁੱਟ ਜਾਂਦਾ ਜੀ। ਥੈਂਕ ਯੂ ਗੋਲਡੀ ਜੀ, ਮਿਹਰਬਾਨੀ। ਧੰਨਵਾਦ। ਸਹੀ ਹੈ ਗੱਲ ਤੁਹਾਡੀ। ਨਿਰਮਲ ਸਿੰਘ ਖਾਲਸਾ ਵਾਲਾ ਮਾਮਲਾ ਵੀ ਕੁਝ ਐਸਾ ਹੀ ਲੱਗਿਆ ਸੀਗਾ ਕਿ ਉਹ ਜਿਸ ਤਰੀਕੇ ਨਾਲ ਉੱਥੇ ਘਬਰਾਏ ਪਏ ਸਨ। ਠੀਕ ਹੈ, ਪ੍ਰਬੰਧ ਵੀ ਕਈ ਵਾਰ ਤੁਹਾਨੂੰ ਬਹੁਤ ਜ਼ਿਆਦਾ ਤੋੜ ਦਿੰਦਾ, ਪਰ ਹੌਸਲਾ ਵਾਕਿਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਤਾਂ ਹੌਸਲਾ ਇਸ ਮਾਮਲੇ 'ਚ ਹੋਣਾ ਚਾਹੀਦਾ। ਬਾਕੀ ਸਾਰਾ ਪੰਜਾਬ ਨਾ ਕਿਹਾ ਕਰੋ, ਕੁਝ ਹਿੱਸਾ ਹੈ, ਕੁਝ ਹਿੱਸਿਆਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਨੇ ਕਿ NRIs ਨੂੰ ਵੀ ਕਿਹੜੀ ਅੱਖ ਨਾਲ ਦੇਖਿਆ ਜਾ ਰਿਹਾ, ਬਾਹਰੋਂ ਆਏ ਬੰਦਿਆਂ ਨੂੰ ਵੀ, ਪਰ ਬਹੁਤਾ ਪੰਜਾਬ ਨਹੀਂ ਇਸ ਤਰ੍ਹਾਂ। ਬੱਲੇ ਬੱਲੇ ਆ, ਬਾਬੇ ਦੀ ਕਿਰਪਾ ਆ, ਸਭ ਕਣਕਾਂ ਕੁਣਕਾਂ ਵੱਢਣ ਡਿਆ, ਕੁਛ ਨਹੀਂ ਹੈ ਐਸਾ, ਕੁਛ ਨਹੀਂ ਹੈ। ਉਹ ਕਈ ਵਾਰ ਨਾ ਕੁਛ ਜ਼ਿਆਦੀਆਂ ਚੀਜ਼ਾਂ ਸਾਨੂੰ ਨਾ ਨੈਗੇਟਿਵ ਚੀਜ਼ਾਂ ਭਾਰੀ ਲੱਗਣ ਲੱਗ ਪੈਂਦੀਆਂ। ਪੋਜ਼ਿਟਿਵ ਬਹੁਤ ਚੀਜ਼ਾਂ ਨੇ। ਜੇ 4 ਬੰਦਿਆਂ ਨੇ ਇਹ ਕਹਿ ਦਿੱਤਾ ਕਿ ਅਸੀਂ ਸੰਸਕਾਰ ਨਹੀਂ ਕਰਨਾ ਆਪਦਿਆਂ ਨੇ, ਤੇ ਸਾਡੇ ਤੇ ਘੱਟੋ ਘੱਟ 1400 ਬੰਦਾ ਹੋਣਾ ਇਸ ਤਰ੍ਹਾਂ ਦਾ ਜਿਹੜਾ ਅੱਗੇ ਆ ਗਿਆ ਹੈ। ਨਿਰਮਲ ਸਿੰਘ ਖਾਲਸਾ ਦਾ ਸੰਸਕਾਰ ਨਹੀਂ ਹੋਣ ਦਿੱਤਾ 4 ਬੰਦਿਆਂ ਨੇ, ਤੇ ਤੁਸੀਂ ਵੇਖੋ ਕਿ 4000 ਬੰਦਾ ਸੋਸ਼ਲ ਮੀਡੀਆ ਤੇ ਆ ਗਿਆ ਸੀ 5 ਮਿੰਟਾਂ 'ਚ। ਉਹਨਾਂ ਕਿਹਾ ਸਾਡਾ ਘਰ ਵੀ ਭਾਵੇਂ ਖਾਲੀ ਕਰ ਦਿਓ, ਘਰ 'ਚ ਲਿਆ ਕੇ ਸੰਸਕਾਰ ਕਰ ਦਿਓ, ਅਸੀਂ ਕਰਾਉਂਦੇ ਹਾਂ। ਸਾਨੂੰ ਉਹ ਚੀਜ਼ਾਂ ਜਿਹੜੀਆਂ ਉਹ ਛੋਟੀਆਂ ਲੱਗ ਜਾਂਦੀਆਂ ਨੇ, ਪਰ ਉਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਜਦੋਂ ਅਸੀਂ ਕਹਿੰਦੇ ਹਾਂ ਕਿ 4 ਬੰਦੇ ਇੱਕ ਪਾਸੇ ਤੇ 4000 ਬੰਦਾ ਜਿਹੜਾ ਉਹ ਅੱਗੇ ਆਇਆ ਇਨਸਾਨੀਅਤ ਦੇ ਨਾਂ ਤੇ, ਸੰਸਕਾਰ ਦੇ ਨਾਂ ਤੇ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆ ਪੰਜਾਬ ਦੇ ਵਿੱਚ। ਪਰ ਇਸ ਗੱਲ ਨਾਲ ਮੈਂ ਮੁਤਫਿਕ ਹਾਂ ਕਿ ਕਰੋਨਾ ਦੇ ਮਾਮਲੇ ਦੇ ਵਿੱਚ ਦਲੀਲ ਬਹੁਤ ਵੱਡੀ
ਇੱਕ ਭੂਮਿਕਾ ਅਦਾ ਕਰਦੀ ਹੈ, ਯਾਨੀ ਦਿਲ ਜਿਹਨੂੰ ਆਪਾਂ ਕਹਿੰਦੇ ਹਾਂ, ਹੌਸਲਾ ਜਿਹਨੂੰ ਆਪਾਂ ਕਹਿੰਦੇ ਹਾਂ, ਪਰ ਪੰਜਾਬੀਆਂ ਕੋਲ ਹੈ। ਅਸਲ ਦੇ ਵਿੱਚ ਜਿਹੜਾ ਇੱਥੇ ਨੁਕਸਾਨ ਹੋਇਆ, ਜੇ ਤੁਸੀਂ ਵੇਖੋਗੇ ਬਹੁਤਿਆਂ ਦੀ ਮੈਡੀਕਲ ਹਿਸਟਰੀ ਸੀਗੀ, ਬਿਮਾਰ ਸਨ। ਅੱਜ ਵੀ ਜੇ ਆਪਾਂ ਕਾਨੂੰਗੋ ਦੀ ਗੱਲ ਕਰੀਏ ਜਾਂ ਕੱਲ ਜਿਹੜਾ ਮਰਿਆ ਵਾ, ਇਹਨਾਂ ਦੀ ਮੈਡੀਕਲ ਹਿਸਟਰੀ ਹੈ। ਗੁਰਦਾਸਪੁਰ ਦੇ ਵਿੱਚ ਜਿਹੜਾ ਗੁਜ਼ਰਿਆ ਉਹ ਵੀ ਮੈਡੀਕਲ ਹਿਸਟਰੀ ਵਾਲਾ ਸੀ, ਇੱਧਰੋਂ ਵੀ ਆ, ਮਤਲਬ ਕਿ ਜਿਹੜੇ ਪਹਿਲਾਂ ਹੀ ਰੋਗੀ ਸਨ ਜਾਂ ਜਿਨ੍ਹਾਂ ਦਾ ਦਵਾਈ ਦੱਪਾ ਚੱਲਦਾ ਸੀਗਾ। ਬਾਕੀ ਇਹ ਆ ਕਿ ਐਸਾ ਕੁਛ ਨਹੀਂ ਹੈ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੋਕ ਭੈਜ਼ਦਾ ਆ। ਹਾਂ ਠੀਕ ਹੈ, ਪਹਿਲਾਂ ਸੀਗਾ, ਪਰ ਹੁਣ ਥੋੜਾ ਜਿਹਾ ਕਿਉਂਕਿ ਜ਼ਿੰਦਗੀ ਥੋੜੀ ਖੁੱਲੀ ਆ, ਖੇਤਾਂ ਦੇ ਵਿੱਚ ਕੰਮਕਾਰ ਚੱਲਿਆ, ਐਸਾ ਭੈ ਥੋੜਾ ਘਟਦਾ ਨਜ਼ਰ ਆਉਂਦਾ। ਬਾਕੀ ਉਹਦਾ ਬਿਮਾਰੀ ਤੋਂ ਭੈ ਤੇ ਕਰਨਾ ਹੀ ਚਾਹੀਦਾ। ਦੂਜਾ ਸਵਾਲ ਮੈਨੂੰ ਭੁੱਲ ਗਿਆ ਜੀ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਸੀ ਵੀ 20% ਵਾਲੇ ਪਾਸ ਦੇ ਉੱਤੇ ਹੁਣ ਕਰਨਗੇ। ਹਾਂਜੀ ਹਾਂਜੀ ਬਿਲਕੁਲ। ਇਹ ਤਾਂ ਦੇਖੋ ਇਹਨਾਂ ਨੇ ਇੱਕ ਸਾਡੀ ਪੀੜ੍ਹੀ ਜਿਹੜੀ ਉਹਦਾ ਹੀ ਸੱਤਿਆਨਾਸ਼ ਕਰ ਦਿੱਤਾ। 8ਵੀਂ ਤੱਕ ਫੇਲ ਨਾ ਕਰਨ ਵਾਲੀ ਜਿਹੜੀ ਇਹਨਾਂ ਨੇ ਨੀਤੀ ਲਿਆਂਦੀ ਸੀ, ਉਸ ਨੀਤੀ ਨੂੰ ਬਦਲਣਾ ਵੀ ਪਿਆ। ਉਹ ਕਾਹਦੇ ਕਰਕੇ? ਲਿਟਰੇਸੀ ਰੇਸ਼ੋ ਵਧਾ ਲਓ। ਜਦ ਤੁਸੀਂ ਲਿਟਰੇਸੀ ਰੇਸ਼ੋ ਵਧਾਉਣ ਵਾਲੇ ਚੱਕਰ 'ਚ ਪੈ ਜਾਂਦੇ ਹੋ ਨਾ, ਫਿਰ ਗੁਣਵੱਤਾ ਤੇ ਗਿਣਤੀ 'ਚ ਕੋਈ ਫਰਕ ਹੁੰਦਾ? ਗੁਣਵੱਤਾ ਆਪਣੀ ਥਾਂ ਤੇ ਹੁੰਦੀ ਹੈ, ਗਿਣਤੀ ਆਪਣੀ ਥਾਂ ਤੇ ਹੁੰਦੀ ਹੈ। ਗਿਣਤੀ ਵੱਲ ਪੈ ਕੇ ਗੁਣਵੱਤਾ ਚਾਹੀਦੀ ਆ, ਗੁਣਵੱਤਾ ਚਾਹੀਦੀ ਆ। ਮੈਂ ਤਾਂ ਕਹਿੰਦਾ ਹੁੰਦਾ, ਮੈਂ ਤਾਂ ਸਿੱਖ ਕੌਮ ਨੂੰ ਵੀ ਕਹਿੰਦਾ, ਜਾਂ ਜਿਹੜੀਆਂ ਹੋਰ ਮਾਈਨੋਰਟੀਜ਼ ਨੇ ਜਾਂ ਹੋਰ ਚਾਹੇ ਕੋਈ ਵੀ ਆ, ਮੈਂ ਕਹਿੰਦਾ ਕਿ ਯਾਰ ਤੁਸੀਂ ਨਾ ਘੱਟੋ ਘੱਟ ਹੁਣ ਇਸ ਪਾਸੇ ਆਓ। ਸਰਕਾਰਾਂ ਤੁਹਾਨੂੰ ਸਿੱਖਿਆ ਦਾ ਢਾਂਚਾ ਹੀ ਨਹੀਂ ਬਣਾ ਕੇ ਦੇ ਰਹੀਆਂ। ਸਿੱਖਿਆ ਤਾਂ ਦੇਣੀ ਇਹਨਾਂ ਨੇ ਕੀ ਆ? ਸਿੱਖਿਆ ਦਿੰਦੇ ਵੀ ਕੀ ਆ? ਸਿੱਖਿਆ ਕੀ ਦਿੰਦੇ? ਹਲਦੀ ਘਾਟੀ ਦਾ ਯੁੱਧ ਜੇ ਸਰਕਾਰ ਕੋਈ ਆਉਂਦੀ ਹੈ ਤੇ ਉਹ ਕੋਈ ਹੋਰ ਜਿੱਤ ਜਾਂਦਾ ਕਿਤਾਬਾਂ 'ਚ, ਤੇ ਜੇ ਸਰਕਾਰ ਬਦਲਦੀ ਹੈ ਰਾਜਸਥਾਨ 'ਚ ਉਹ ਕੋਈ ਹੋਰ ਜਿੱਤ ਜਾਂਦਾ। ਤੇ ਸਟੂਡੈਂਟ ਤਾਂ ਸਾਰੀ ਜ਼ਿੰਦਗੀ ਇਸੇ ਦੁਬਿਧਾ 'ਚ ਉਲਝਦਾ ਰਹੂਗਾ। ਇਤਿਹਾਸ ਫਲਾਣੇ ਸਮੇਂ ਦਾ ਇਤਿਹਾਸ ਪੜ੍ਹੋ, ਪੱਥਰ ਯੁੱਗ ਦਾ ਹੈ ਜੀ, ਫਲਾਣਾ ਵੈਦਿਕ ਕਾਲ ਦਾ ਪੜ੍ਹੀ ਜਾਓ। ਲੋੜ ਤੇ ਹੈ ਕਿ ਸੰਵਿਧਾਨ ਪੜ੍ਹਾਓ। ਅੱਜ ਲੋੜ ਤੇ ਇਹ ਹੈ ਕਿ ਅੱਜ ਜੋ ਚੱਲਦਾ ਪਿਆ ਸਮਾਜ ਦੇ ਵਿੱਚ, ਜੋ ਮੁਕਾਬਲੇਬਾਜ਼ੀ ਆ ਕੌਮਾਂਤਰੀ ਸਮਾਜ ਦੇ ਵਿੱਚ, ਉਹਦੇ ਹਾਣੀ ਬਣਾਇਆ ਜਾਵੇ, ਸਕਿਲਡ ਬਣਾਇਆ ਜਾਵੇ। ਪਰ ਸਾਡੇ ਇੱਥੇ ਇਹਨਾਂ ਚੀਜ਼ਾਂ ਤੇ ਬਹਿਸ ਹੀ ਨਹੀਂ ਹੁੰਦੀ। ਬਹਿਸ ਵਾਹਵਾ ਤੁਸੀਂ ਛੇੜ ਦਿੰਦੇ ਹੋ, ਚਲੋ ਅਸੀਂ ਵੀ ਉਹਦੇ ਨਾਲ ਗੁੱਬ ਗਵਾਰ ਕੱਢ ਲੈਂਦੇ ਆ। ਸਾਡੇ ਇੱਧਰ ਤੇ ਇਹਨਾਂ ਚੀਜ਼ਾਂ ਤੇ ਬਹਿਸ ਹੀ ਨਹੀਂ ਹੁੰਦੀ। ਕਿੰਨੇ ਕੁ ਸਕਿੱਲ ਸੈਂਟਰ ਅਸੀਂ ਖੋਲ੍ਹੇ ਆ। ਮੈਂ ਉਦੋਂ ਵੀ ਜਦੋਂ ਆ ਬਾਬੇ ਦਾ 550ਵਾਂ ਸਮਾਗਮ ਮਨਾਇਆ, ਮੈਂ ਇਹਨਾਂ ਨੂੰ ਪੋਸਟ ਪਾ ਕੇ ਕਈਆਂ ਨੂੰ ਟੈਗ ਕਰਕੇ ਕਿਹਾ ਸੀਗਾ ਕਿ ਯਾਰ ਬਾਬੇ ਦੇ ਨਾਂ ਦਾ ਇੱਕ ਸਕਿੱਲ ਸੈਂਟਰ ਹੀ ਬਣਾ ਦਿਓ, ਕਿਉਂਕਿ ਬਾਬਾ ਤੇ ਕਿਰਤ ਦਾ ਇੱਕ ਤਰ੍ਹਾਂ ਨਾਲ ਕਹੀਏ ਕਿ ਇੱਕ ਹਸਤਾਖਰ ਸੀਗਾ ਬਾਬਾ ਤਾਂ ਕਿਰਤ ਨੂੰ ਸਮਰਪਿਤ ਵੀ ਕੁਛ ਕਰ ਦਿਓ। ਤੁਸੀਂ ਤਾਂ ਕੰਧਾਂ ਚਿੱਟੀਆਂ ਕਰੀ ਜਾਂਦੇ ਹੋ ਜੀ। ਅਗਲੇ ਕਾਲਰ ਨੇ ਹਰਭਜਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਆ ਜੀ, ਦੀ ਘੜੀ ਅੰਦਰ ਲੋਕਾਂ ਦਾ ਕੰਮ ਕਾਰ ਠੱਪ ਹੋ ਗਿਆ, ਬਾਹਰਲੇ ਕੰਟਰੀ ਜਿਹੜੇ ਆਪਣੇ ਨਾਗਰਿਕਾਂ ਦੀ ਹੈਲਪ ਕਰ ਰਹੇ ਘਰ ਬੈਠਿਆਂ ਨੂੰ ਦੇ ਰਹੇ ਆ, ਕਿ ਸਾਡੇ ਮੋਦੀ ਸਾਹਿਬ ਵੀ ਦੇਣਗੇ ਜੀ? ਕੀ ਖਿਆਲ ਹੈ ਤੁਹਾਡਾ? ਕੱਟੋ ਨਹੀਂ ਸੁਣ ਜੀ। ਮੈਂ ਨਹੀਂ ਜੀ ਭਾਜੀ, ਹੁਣ ਦੇਖੋ ਬਾਹਰਲੇ ਮੁਲਕਾਂ ਦਾ ਤੇ ਇੱਥੋਂ ਦਾ ਬਹੁਤ ਫਰਕ ਹੈ। ਇਕਨੋਮੀ ਦਾ ਵੀ ਬੜਾ ਫਰਕ ਆ, ਵਸੋਂ ਦਾ ਬੜਾ ਫਰਕ ਆ। ਕਿੱਥੇ 30 ਕਰੋੜ ਲੋਕਾਂ ਨੂੰ ਸੰਭਾਲਣਾ ਜਾਂ ਕਿੱਥੇ 130 ਕਰੋੜ ਲੋਕਾਂ ਨੂੰ ਸੰਭਾਲਣਾ, ਬੜਾ ਫਰਕ ਆ। ਇਕਨੋਮੀ ਦਾ ਆਪਣਾ ਫਰਕ ਆ। ਅਮਰੀਕਾ ਜਿਹੜਾ ਉਹ ਡਿਵੈਲਪ ਦੇਸ਼ ਹੈ। ਜੇ ਤੁਸੀਂ ਅਮਰੀਕਾ ਦੀ ਗੱਲ ਕਰੋਗੇ, ਕੈਨੇਡਾ ਦੀ ਗੱਲ ਕਰੋਗੇ, UK ਦੀ ਗੱਲ ਕਰੋਗੇ, ਸਾਰਿਆਂ ਦੀਆਂ ਪਰਿਸਥਿਤੀਆਂ ਅਲੱਗ ਆ। ਅਸੀਂ ਇਸ ਮਾਮਲੇ 'ਚ ਮੈਂ ਨਹੀਂ ਕਹੂੰਗਾ ਕਿ ਨਰਿੰਦਰ ਮੋਦੀ ਨੂੰ ਜੇ ਆਪਾਂ ਕਹੀਏ ਕਿ ਹਾਂ ਭਾਈ ਤੂੰ ਉਹਨਾਂ ਦੇ $2000 ਦੇ ਮੁਕਾਬਲੇ ਪਾ ਮਹੀਨੇ ਦੇ, ਤੇ ਫਿਰ ਤੇ ਇੰਡੀਆ ਜਿਹੜਾ 5-7 ਦਿਨਾਂ 'ਚ ਗਹਿਣੇ ਪਿਆ ਲਿਓ। ਵੈਸੇ ਨੌਬਤ ਜਿਹੜੀ ਉਹ ਆਈ ਪਈ ਆ। ਹਾਂ ਇੱਕ ਚੀਜ਼ ਜਿਹੜੀ ਆ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਇੱਕ ਚੀਜ਼ ਕਰਨ ਦੀ ਜ਼ਰੂਰਤ ਆ ਕਿ ਥੋੜਾ ਬਹੁਤਾ ਜਿਸ ਤਰ੍ਹਾਂ ਮੰਨ ਲਓ ਕੋਈ ਵੀ ਪਰਿਵਾਰ ਆ, ਕੋਈ 1000, 500, 1500 ਜਿੰਨਾ ਵੀ ਬਣ ਸਕਦਾ, ਜਿਸ ਤਰ੍ਹਾਂ ਹੁਣ RBI ਨੇ ਅੱਜ 50,000 ਕਰੋੜ ਦਿੱਤਾ, ਕੁਛ ਹੋਰ ਦੇਣਾ ਚਾਹੀਦਾ ਸੀ RBI ਨੂੰ। ਵੈਸੇ ਇਹਨਾਂ ਨੇ ਲੈ ਲਿਆ ਉਹਨਾਂ ਤੋਂ ਉਦੋਂ ਸੰਘੀ 'ਚ ਅੰਗੂਠਾ ਦੇ ਕੇ 2.25 ਲੱਖ ਕਰੋੜ ਇਲੈਕਸ਼ਨ ਲੜਨ ਵਾਸਤੇ ਪ੍ਰਧਾਨ ਸੇਵਕ ਨੇ। ਅਦਰਵਾਈਜ਼ ਉਹ ਇਹਨਾਂ ਚੀਜ਼ਾਂ ਵਾਸਤੇ ਹੀ ਰਿਜ਼ਰਵ ਹੁੰਦਾ। ਤਾਂ ਉਹ ਲਿਕੁਇਡਿਟੀ ਜਿਹੜੀ ਆਏਗੀ ਨਾ, ਜੋ ਤੁਹਾਡੀ ਖੁਸ਼ਕ ਹੋ ਜਾਂਦੀ ਅਰਥ ਵਿਵਸਥਾ, ਉਹ ਫਾਇਦੇਮੰਦ ਹੈ ਇਸ ਵੇਲੇ। ਕਿ ਜਿਹੜਾ ਸਮਾਂ ਜਿਹੜਾ ਲਾ ਲਓ ਕਿ 10 ਦਿਨ ਦਾ, 20 ਦਿਨ ਦਾ, 25 ਦਿਨ ਦਾ, ਹੋਰ ਮੈਂ ਗਿਣਦਾ ਵੀ ਮਹੀਨੇ ਦਾ ਸਮਾਂ ਹੋਰ ਹੋਏਗਾ ਕੁੱਲ ਮਿਲਾ ਕੇ, ਤਾਂ ਲਿਕੁਇਡਿਟੀ ਆਏਗੀ ਨਾ ਅਰਥ ਵਿਵਸਥਾ 'ਚ, ਉਹ ਠੀਕ ਰਹੇਗੀ, ਫਾਇਦੇਮੰਦ ਰਹੇਗੀ। ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਕਿ ਕੈਸ਼ ਦੇਣਾ ਚਾਹੀਦਾ। ਫੂਡ ਤੇ ਚਲੋ ਦੇਣਾ ਹੀ ਦੇਣਾ ਚਾਹੀਦਾ, ਉਹਦੇ ਬਗੈਰ ਤੇ ਗੁਜ਼ਾਰਾ ਹੈ ਹੀ ਨਹੀਂ। ਵੈਸੇ ਕਹਿੰਦੇ ਇਮਿਊਨਿਟੀ ਨੂੰ ਮਜ਼ਬੂਤ ਕਰੋ ਜੀ, ਆ ਕਾੜਾ ਪੀਓ, ਸੰਤਰਾ ਖਾਓ, ਬਦਾਮ ਖਾਓ। ਗਰੀਬ ਬੰਦਾ ਹੁਣ ਦੱਸੋ ਕਿੱਥੋਂ ਲਿਆ ਕੇ ਆਵੇ? ਬੈਂਕ ਲੁੱਟ ਲਵੇ ਜਾਂ ਉਹ ਆਪਣੀਆਂ ਇਮਿਊਨਿਟੀ ਨੂੰ ਵਧਾਉਣ ਵਾਸਤੇ ਕੰਧਾਂ ਚੱਕ ਕੇ ਗੁਜ਼ਾਰਾ ਕਰੇ? ਕੀ ਲਊਗਾ? ਚਲੋ ਫੂਡ ਵੀ ਤੁਸੀਂ ਚੌਲ ਚੂਲ ਦੇਈ ਜਾਂਦੇ ਹੋ, ਠੀਕ ਹੈ, ਗੁਜ਼ਾਰਾ ਹੋ ਹੀ ਜਾਏਗਾ।
ਰਲ ਲਾ ਕੇ, ਵੈਸੇ ਭੁੱਖਮਰੀ ਵੀ ਹੈਗੀ ਹੈ ਕੁਛ ਇਲਾਕਿਆਂ 'ਚ, ਪਰ ਜੇ ਤੁਸੀਂ ਕੈਸ਼ ਦਿਓਗੇ ਉਹਦੇ ਨਾਲ ਥੋੜਾ ਅਰਥ ਵਿਵਸਥਾ ਨੂੰ ਵੀ ਸੁੱਖ ਦਾ ਸਾਊਗਾ, ਕੁਛ ਲੋਕਾਂ ਨੂੰ ਵੀ, ਕੁਛ ਗਰੀਬਾਂ ਨੂੰ ਵੀ ਥੋੜੀ ਰਾਹਤ ਮਿਲੂਗੀ। ਜੀ, ਅਗਲੇ ਕਾਲਰ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਅਮਰਜੀਤ ਜੀ। ਹਾਂਜੀ, ਮੈਂ ਕਹਿੰਦਾ ਸੀ ਉਹ ਪਟਿਆਲੇ ਵਾਲੀ ਘਟਨਾ ਦੇ ਵਿੱਚ ਮੈਂ ਇੰਟਰਵਿਊ ਸੁਣੀ ਸੀ ਜੀ ਸਰਬਜੀਤ ਸਿੰਘ ਦੀ, ਜਿਹੜੇ ਨਾਮਵਾਨ SSP ਪਟਿਆਲਾ ਦੀ, ਬੜੇ ਚੰਗੇ ਇਨਸਾਨ ਆ, ਗੁਰਬਾਣੀ ਤੋਂ ਜਾਣਦੇ ਆ, ਪਰ ਜਿਹੜੀ ਉਹਨਾਂ ਦੀਆਂ ਫੋਟੋ ਦੀਆਂ ਵੀਡੀਓ ਦੇਖੀਆਂ ਉਹ ਮੂੰਹ ਤਾਂ ਕੀ ਢਕਣਾ ਸੀ, ਸਿਰ ਵੀ ਨੰਗਾ, ਕੋਨ ਸੇ ਜਿਹੜਾ COVID-19 ਚੱਲਦਾ ਪੈਰੋਂ ਵੀ ਨੰਗੇ, ਤੇ ਉਹ ਸਿੰਘ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ। ਉਹਦੀ ਮੈਡੀਕਲ ਰਿਪੋਰਟ, ਉਹਦੇ ਬਾਰੇ SSP ਦਾ ਕੋਈ ਧਿਆਨ ਨਹੀਂ ਗਿਆ ਜੀ। ਜੀ, ਥੈਂਕ ਯੂ ਜੀ। ਨਹੀਂ ਦੇਖੋ ਸਰ, ਇੱਕ ਚੀਜ਼ ਮੈਂ ਤੁਹਾਨੂੰ ਦੱਸ ਦੇਣਾ, ਮੈਂ ਇਹਨਾਂ ਚੱਕਰਾਂ ਦੇ ਵਿੱਚੋਂ ਨਿਕਲਿਆ। ਮੈਡੀਕਲ ਰਿਪੋਰਟ ਹਰੇਕ ਦੀ ਬਣਦੀ ਆ, ਪਰ ਪੁਲਿਸ ਜਿਹੜੀ ਉਹ ਇੰਨੀ ਸ਼ਾਤਰ ਹੁੰਦੀ ਆ ਕਿ ਸਾਰੀ ਰਾਤ ਤੁਹਾਡੇ ਤੇ ਲਾ ਕੇ ਤੇ ਦਿਨੇ ਤੁਹਾਨੂੰ ਕਾਇਮ ਕਰ ਦਿੰਦੀ ਆ, ਕਿਉਂਕਿ ਬਾਹਰੋਂ ਤੇ ਕੋਈ ਸੱਟ ਹੁੰਦੀ ਨਹੀਂ। ਜੋ ਇਹ ਕਰਦੇ ਆ ਬਾਹਰੋਂ ਸੱਟ ਨਜ਼ਰ ਆਉਂਦੀ ਨਹੀਂ। ਔਰ ਜਦੋਂ ਇਸ ਤਰ੍ਹਾਂ ਦਾ ਕੋਈ ਹੁੰਦਾ, ਤੁਹਾਨੂੰ ਪਤਾ ਹੀ ਆ ਕਿ ਮਾਮਲਾ ਝੜਪ ਦਾ ਸੀਗਾ ਸਿੱਧੇ ਰੂਪ ਦੇ ਵਿੱਚ, ਤਾਂ ਉਹ ਸੱਟਾਂ ਸੁੱਟਾਂ ਤਾਂ ਫਿਰ ਲੱਗਦੀਆਂ ਹੀ ਆ। ਉਹ ਇਹਨਾਂ ਨੇ ਕਹਿਤਾ ਹੋਣਾ ਕਿ ਸਾਡਾ ਜਦੋਂ ਅਸੀਂ ਫੜ ਰਹੇ ਸੀਗੇ ਭਾਈ, ਉਸ ਸਮੇਂ ਇਹਨਾਂ ਨੇ ਸਾਡੇ ਤੇ ਵਾਰ ਕੀਤਾ, ਉਹ ਸੈਲਫ ਡਿਫੈਂਸ 'ਚ ਹੋਇਆ ਜਾਂ ਕੁਛ ਵੀ ਹੋਇਆ, ਉਹ ਕਹਾਣੀ ਅਲੱਗ ਹੋਏਗੀ। ਜਦੋਂ ਚਲਾਨ ਪੇਸ਼ ਹੋਊਗਾ ਨਾ ਸਰ, ਉਦੋਂ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਕਲੀਅਰਟੀ ਹੋਏਗੀ। ਤਾਂ ਬਹਰਹਾਲ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਮੈਡੀਕਲ ਜ਼ਰੂਰ ਹੁੰਦਾ ਹੈ। ਜਦ ਵੀ ਕਿਸੇ ਬੰਦੇ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ, ਉਹਨੂੰ ਹਸਪਤਾਲ ਲਿਜਾਇਆ ਜਾਂਦਾ, ਪਹਿਲਾਂ ਹਸਪਤਾਲ ਲਿਜਾ ਕੇ ਫਿਰ ਉਹ ਦੁਬਾਰਾ ਰਿਮਾਂਡ ਤੇ ਜਾਂ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਜਾਂਦਾ, ਮਤਲਬ ਕਿ ਜੇਲ੍ਹ 'ਚ ਉਹਨੂੰ ਭੇਜਿਆ ਜਾਂਦਾ। ਪਹਿਲਾਂ ਮੈਡੀਕਲ ਜ਼ਰੂਰ ਹੁੰਦਾ, ਪਰ ਮੈਡੀਕਲ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਈ ਵਾਰ ਸੱਟਾਂ ਨਹੀਂ ਆਉਂਦੀਆਂ। ਦੂਜੀ ਚੀਜ਼ ਇਹ ਆ ਕਿ ਹੁਣ ਜਿਸ ਤਰ੍ਹਾਂ ਇਹ ਹੋਈ ਆ ਝੜਪ, ਉਹ ਦੱਸ ਦੇਣਗੇ ਕਿ ਹਾਂਜੀ ਇਹ ਕਹਾਣੀ ਪਾ ਕੇ ਕਿ ਹਾਂਜੀ ਅਸੀਂ ਜਿਸ ਵੇਲੇ ਇਹਨਾਂ ਨੂੰ ਘੇਰਾ ਪਾਇਆ, ਇਹਨਾਂ ਨੇ ਭੱਜਣ ਦਾ ਯਤਨ ਕੀਤਾ ਜਾਂ ਫਲਾਂ ਟਮਕਾ, ਉਹਦੇ ਵਿੱਚ ਇੰਜਰੀ ਆਈ ਆ, ਤਾਂ ਉਹ ਦੇਖਾਂਗੇ ਉਹ ਆਰਗੂ ਦਾ ਵਿਸ਼ਾ, ਉਹ ਇੱਕ ਬਹਿਸ ਦਾ ਵਿਸ਼ਾ ਜ਼ਰਾ ਹੋਣੀ ਆ ਉਹਦੇ ਉਹਨਾਂ ਪੁਆਇੰਟਾਂ ਤੇ, ਉਹਨਾਂ ਚੱਕਰਾਂ ਤੇ ਜਾ ਕੇ, ਤੱਥਾਂ ਤੇ ਇੱਕ ਬਹੁਤ ਲੰਮੀ ਚੌੜੀ ਬਹਿਸ ਹੋਏਗੀ ਕੋਰਟ ਦੇ ਵਿੱਚ। ਆਪਾਂ ਇੱਥੇ ਬਹਿ ਕੇ ਨਿਰਣਾ ਨਾ ਕਰੀਏ ਹਾਲ ਦੀ ਘੜੀ। ਪਰ ਦੂਜੀ ਗੱਲ ਜਿਹੜੀ ਆ, ਮੈਂ ਇਸ ਗੱਲ ਨਾਲ ਸਹਿਮਤ ਆ ਕਿ ਉਹਨਾਂ ਦਾ ਮੂੰਹ ਵੀ ਢਕਿਆ ਹੋਣਾ ਚਾਹੀਦਾ ਸੀਗਾ, ਕਵਰ ਕੀਤਾ ਹੋਣਾ ਚਾਹੀਦਾ ਸੀ, COVID-19 ਕਰਕੇ ਹੋਣਾ ਚਾਹੀਦਾ ਸੀ। ਵੈਸੇ ਗਾਈਡਲਾਈਨ ਹੈ ਸੁਪਰੀਮ ਕੋਰਟ ਦੀ, ਤਾਂ ਜੇ ਪੁਲਿਸ ਫੋਲੋ ਨਹੀਂ ਕਰ ਰਹੀ ਤਾਂ ਸਭ ਤੋਂ ਪਹਿਲਾਂ ਤਾਂ ਪੁਲਿਸ ਨੂੰ ਸਵਾਲ ਹੋਣਾ ਚਾਹੀਦਾ, ਕਿਉਂਕਿ ਦੇਖੋ ਕੋਈ ਕ੍ਰਾਈਮ ਕਰ ਰਿਹਾ ਜਾਂ ਕੋਈ ਬੰਦਾ ਸਿਵਿਲੀਅਨ ਆ, ਕੋਈ ਅਫੈਂਸ ਕਰ ਰਿਹਾ ਜਾਂ ਕੋਈ ਨੇਮ ਕਾਇਦਾ ਤੋੜ ਰਿਹਾ, ਉਹ ਅਲੱਗ ਚੀਜ਼ ਆ। ਉਹਦੇ ਵਾਸਤੇ ਕਿ ਕੋਰਟ ਕਚਹਿਰੀਆਂ, ਲਾਅ ਇਨਫੋਰਸਮੈਂਟ ਏਜੰਸੀਆਂ ਹੈਗੀਆਂ। ਪਰ ਜੇ ਪੁਲਿਸ ਇਸ ਤਰ੍ਹਾਂ ਦੀ ਲਾਪਰਵਾਹੀ ਕਰੂਗੀ, ਪੁਲਿਸ ਇਸ ਤਰ੍ਹਾਂ ਦੇ ਆਪਣੇ ਨੇਮ ਕਾਇਦੇ ਜਿਹੜੇ ਫੋਲੋ ਨਹੀਂ ਕਰੂਗੀ, ਤਾਂ ਲੋਕਾਂ ਦੇ ਵਿੱਚ ਜਿਹੜਾ ਅੱਗੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਰਸੈਪਸ਼ਨ ਹੈ ਹੀ ਹੈ ਪੁਲਿਸ ਪ੍ਰਤੀ, ਉਹ ਥੋੜਾ ਹੋਰ ਗਾੜਾ ਹੁੰਦਾ। ਇਹ ਸਮੱਸਿਆ ਪੁਲਿਸ ਦੀ ਹੈ। ਵੈਸੇ ਜੇ ਤੁਸੀਂ ਦੇਖੋਗੇ ਬਹੁਤ ਕੁਝ ਕਰਨ ਦੀ ਜ਼ਰੂਰਤ ਆ। ਨਾ ਇੰਡੀਆ ਦੇ ਵਿੱਚ ਐਂਟੀ ਟਾਰਚਰ ਲਾਅ ਹੈ। ਮੈਂ ਬਹੁਤ ਮੰਚਾਂ ਤੋਂ ਇਹ ਗੱਲ ਕਹੀ ਆ ਕਿ ਅਸੀਂ ਜਦੋਂ ਗੱਲ ਕਰਦੇ, ਵੇਖ ਲਓ ਤੁਸੀਂ ਮੌਜੂਦ ਲੋਕ ਹੋ, ਮੇਰੇ ਤੋਂ ਤਾਂ ਬਹੁਤ ਪੜ੍ਹੇ ਲਿਖੇ ਹੋ, ਮੈਂ ਉਮਰ 'ਚ ਵੀ ਤੁਹਾਡੇ ਤੋਂ ਬਹੁਤ ਛੋਟਾ ਹੋਊਗਾ ਬਹੁਤਿਆਂ 'ਚੋਂ, ਹਨਾ। ਕਦੇ ਵੀ ਅਸੀਂ ਇਸ ਗੱਲ ਤੇ ਕਦੇ ਗੌਰ ਨਹੀਂ ਕੀਤਾ ਕਿ ਇੰਡੀਆ ਦੇ ਵਿੱਚ ਐਂਟੀ ਟਾਰਚਰ ਲਾਅ ਨਹੀਂ ਹੈ, ਜਦ ਕਿ 1997 ਦੇ ਵਿੱਚ ਹੀ ਇਹਨਾਂ ਨੇ ਉਹ ਮਤਲਬ ਕਿ ਜਿਹੜੀ ਕਨਵੈਨਸ਼ਨ ਹੈ ਉਹ ਸਾਈਨ ਕੀਤੀ ਹੋਈ ਆ। ਇਹਨਾਂ ਨੇ ਰੈਟੀਫਾਈਡ ਹੀ ਨਹੀਂ ਕੀਤਾ ਉਸ ਕਾਨੂੰਨ ਨੂੰ। ਕਿ ਕਦੇ ਤੁਸੀਂ ਦੇਖੋ ਪੋਲੀਟੀਕਲ ਡਿਸਕੋਰਸ ਦਾ ਇਹ ਮਾਮਲਾ ਹਿੱਸਾ ਬਣਿਆ, ਐਂਟੀ ਟਾਰਚਰ ਲਾਅ ਬਣ ਜੇ 50% ਘਟਨਾਵਾਂ ਜਿਹੜੀਆਂ ਰੁਕ ਜਾਣਗੀਆਂ। 2016 ਤੋਂ 17 ਦੇ 10 ਮਹੀਨਿਆਂ ਦੇ ਦੌਰਾਨ 1629 ਕਸਟੋਡੀਅਲ ਡੈਥ ਸੀਗੀਆਂ ਸਾਡੇ ਇੰਡੀਆ 'ਚ, ਜ਼ਿਆਦਾਤਰ ਟਾਰਚਰ ਦੇ ਨਾਲ ਜੁੜੀਆਂ ਹੁੰਦੀਆਂ। ਸੋ ਇੱਕ ਸਟੇਟ ਦੀ ਸਮੱਸਿਆ ਨਹੀਂ ਹੈ ਪੁਲਿਸਿੰਗ ਦੀ, ਇੱਕ ਸਟੇਟ ਦੀ ਸਮੱਸਿਆ ਨਹੀਂ। ਤੁਸੀਂ ਮਾਫ ਕਰਿਓ, ਤੁਸੀਂ ਕੋਈ ਵੀ ਰਿਪੋਰਟ ਚੱਕ ਕੇ ਦੇਖ ਲਓ ਪੁਲਿਸਿੰਗ ਕਾਰਵਾਈ ਨਾਲ ਜੁੜੀ ਹੁੰਦੀ ਹੈ ਜਿਹੜੀ ਕਿਸੇ ਵੀ ਸਟੇਟ ਦੀ, ਉਹਦੇ ਵਿੱਚ ਇਹ ਘਟਨਾਵਾਂ ਦਾ ਇਹ ਬਹੁਤ ਵੱਡਾ ਜ਼ਿਕਰ ਹੁੰਦਾ, ਹਮੇਸ਼ਾ ਜ਼ਿਕਰ ਹੁੰਦਾ। ਤਾਂ ਇਹਦੇ ਵਿੱਚ ਕੀ ਆ ਕਿ ਪੁਲਿਸ ਐਕਟ ਦੇ ਵਿੱਚ ਤਬਦੀਲੀ ਦੀ ਜ਼ਰੂਰਤ ਹੈ, ਰਿਫਾਰਮਸ ਦੀ ਜ਼ਰੂਰਤ ਹੈ, ਟ੍ਰੇਨਿੰਗ ਦੇ ਵਿੱਚ, ਔਰ ਇਸ ਤੋਂ ਇਲਾਵਾ ਐਂਟੀ ਟਾਰਚਰ ਲਾਅ ਬਹੁਤ ਜ਼ਰੂਰੀ ਹੈ ਭਾਰਤ ਦੇ ਵਿੱਚ ਇਸ ਟਾਈਮ। ਜੀ ਬਿਲਕੁਲ। ਦੇਖੋ ਸਹੀ ਗੱਲ ਆ, ਜੇ ਉਹਨਾਂ ਨੇ ਜਿਸ ਕੰਮ ਦੇ ਲਈ ਫੜਿਆ ਤੇ ਬਾਅਦ ਦੇ ਵਿੱਚ ਮੈਨੂੰ ਲੱਗਦਾ 20-30 ਜਾਣੇ ਤਾਂ ਇਕੱਠੇ ਹੋ ਗਏ ਸੀ ਵਿਦਆਊਟ ਮਾਸਕ ਫੋਟੋ ਖਿਚਾਉਣ ਦੇ ਲਈ ਪੁਲਿਸ ਵਾਲੇ ਸੀਗੇ। ਸੋ ਆਪਣੀਆਂ ਜਿਹੜੀਆਂ ਉਹ ਗਲਤੀਆਂ ਢੱਕ ਲੈਂਦੇ ਨੇ, ਦੂਜੇ ਦੀਆਂ ਉਹ ਥੋੜ੍ਹੀਆਂ ਜ਼ਿਆਦੀਆਂ ਉਹ ਦਿਖਾ ਲੈਂਦੇ ਨੇ, ਕਿਉਂਕਿ ਸਿਚੁਏਸ਼ਨ ਹੀ ਉਹਨਾਂ ਨੇ ਇੱਦਾਂ ਦੀ ਜਿਹੜੀ ਬਣਾ ਲਈ ਹੁੰਦੀ ਹੈ। ਅਤੇ ਮਿੰਟੂ ਜੀ ਬਹੁਤ ਧੰਨਵਾਦ ਕਰਦੇ। ਇੱਕ ਸਵਾਲ ਜਿਹੜਾ ਹੋਰ ਫੇਸਬੁੱਕ ਦੇ ਉੱਤੇ ਜਿਹੜਾ ਕਾਫੀ ਹੈਗਾ ਵੀ, ਜਿਹੜੇ ਲੋਕਾਂ ਨੇ ਕਾਫੀ ਜ਼ਿਆਦਾ ਉਹ ਕੇਅਰ ਫੰਡ ਜਾਂ ਰਿਲੀਫ ਫੰਡ ਦੇ ਵਿੱਚ ਦਿੱਤੇ ਆ, ਉਹਨਾਂ ਦੀ ਵਰਤੋਂ ਕਿਸ ਪਾਸੇ ਜਿਹੜੀ ਹੋ ਰਹੀ ਆ, ਕੀ ਉਸ ਦੇ ਉੱਤੇ ਕੋਈ ਹੈ ਟਰਾਂਸਪੇਰੈਂਸੀ?
ਦੇਖੋ ਉਹਦੇ ਵਿੱਚ ਕੀ ਆ ਕਿ ਹਾਲ ਦੀ ਘੜੀ ਤਾਂ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੁਝ ਵੀ ਨਹੀਂ ਹੈ, ਕਿ ਉਹ ਪੈਸਾ ਆਇਆ ਪੈਸਾ ਬਹੁਤ ਹੈ। ਮੈਂ ਟ੍ਰਾਂਜੈਕਸ਼ਨਾਂ 10-15 ਵੇਖੀਆਂ ਸੀਗੀਆਂ ਉਦੋਂ, ਵੱਡੀਆਂ ਟ੍ਰਾਂਜੈਕਸ਼ਨਾਂ ਜਿਹੜੀਆਂ ਸੀ ਉਹ ਤਕਰੀਬਨ ਮੇਰੇ ਖਿਆਲ ਦੇ ਨਾਲ ਬਣ ਜਾਂਦੀਆਂ, ਲਾ ਲਓ ਕਿ ਕਈ ਸੈਂਕੜੇ ਕਰੋੜ ਬਣ ਜਾਂਦੀਆਂ। 10-15 ਟ੍ਰਾਂਜੈਕਸ਼ਨਾਂ ਮੈਂ ਗਿਣੀਆਂ ਸੀਗੀਆਂ, ਉਹਦੇ 'ਚ 1500 ਕਰੋੜ ਦੀ ਤੇ 21 ਸੀਗੀ ਸ਼ਾਇਦ। ਤਾਂ ਉਹ ਕਾਫੀ ਵੱਡਾ ਪੈਸਾ ਜਿਹੜਾ ਉਹ ਆਇਆ। ਉਹ ਹੁਣ ਯੂਜ਼ ਕਿੱਥੇ ਕਰਦੇ ਆ, ਆਪਾਂ ਨੂੰ ਨਾਲ ਦੀ ਨਾਲ ਥੋੜੀ ਨਾ ਅਪਡੇਟ ਕਰਨਗੇ। ਉਹ ਬਾਅਦ ਦੇ ਵਿੱਚ ਦੱਸਣਗੇ ਕਿ ਹਾਂ ਭਾਈ ਇੰਨਾ ਪੈਸਾ ਇਕੱਠਾ ਹੋਇਆ ਸੀ, ਅਸੀਂ ਇੱਧਰ ਲਾ ਰਹੇ ਹਾਂ। ਪਰ ਗੱਲ ਇਹ ਆ ਕਿ ਆਪਾਂ ਉਹ ਪੈਸਾ ਦੇਖਦੇ ਹਾਂ ਵਸੋਂ ਦੇ ਹਿਸਾਬ ਨਾਲ, ਵਸੀਲਿਆਂ ਦੇ ਹਿਸਾਬ ਨਾਲ। ਪੈਸਾ ਬਹੁਤ ਜ਼ਿਆਦਾ ਚਾਹੀਦਾ ਔਰ ਜਿਹੜਾ ਪੈਸਾ ਇਹਨਾਂ ਦੇ ਕੋਲ ਹੈਗਾ ਰਿਜ਼ਰਵ ਦੇ ਵਿੱਚ, ਮੇਰੇ ਖਿਆਲ ਦੇ ਨਾਲ ਉਹ ਵਰਤਣ ਦੀ ਜ਼ਰੂਰਤ ਆ। ਹਾਲੇ ਵੀ ਰਿਜ਼ਰਵ ਦੇ ਵਿੱਚ ਪੈਸਾ ਹੈਗਾ ਇਹਨਾਂ ਦੇ ਕੋਲ। ਹੈਲੀਕਾਪਟਰ ਮਨੀ ਵੀ ਲਿਆਉਣੀ ਪਵੇ ਉਹ ਵੀ ਲਿਆਉਣੀ ਚਾਹੀਦੀ ਹੈ ਇਹਨਾਂ ਨੂੰ। ਇਸ ਵੇਲੇ ਜੋ ਵੀ ਹੁੰਦਾ ਕਰ ਦੇਣਾ ਚਾਹੀਦਾ। ਮੈਂ ਕਹਿੰਦਾ ਕਿ PM ਕੇਅਰਸ ਵਿੱਚ ਜੋ ਵੀ ਪੈਸਾ ਹੈਗਾ, ਜਿੱਥੇ ਵੀ ਹੈਗਾ, ਇਹਨਾਂ ਨੂੰ ਵਰਤਣਾ ਚਾਹੀਦਾ। ਪ੍ਰਧਾਨ ਮੰਤਰੀ ਦਾ ਜਿਹੜਾ ਪਹਿਲਾ ਰਿਲੀਫ ਫੰਡ ਸੀ ਉਹਦੇ ਵਿੱਚ ਵੀ 3800 ਕਰੋੜ ਰੁਪਈਆ ਹੈਗਾ ਸੀ, ਉਹ ਵੀ ਵਰਤਣਾ ਚਾਹੀਦਾ। ਜਿੰਨਾ ਪੈਸਾ ਹੇਠਾਂ ਜਾਊਗਾ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਲਿਕੁਇਡਿਟੀ ਆਏਗੀ ਤਾਂ ਉਹਦਾ ਹੀ ਸਾਨੂੰ ਫਾਇਦਾ ਹੋਏਗਾ, ਉਹਨਾਂ ਹੀ ਨੁਕਸਾਨ ਘੱਟ ਹੋਏਗਾ ਅਰਥਚਾਰੇ ਦਾ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਆਰਥਿਕ ਪੈਕੇਜ ਜਿਹੜਾ ਉਹ ਉਦਯੋਗ ਨੂੰ ਵੀ ਦੇਣਾ ਚਾਹੀਦਾ। ਮੈਂ ਮੰਨਦਾ ਕਿ ਉਦਯੋਗ ਦਾ ਵੀ ਬਹੁਤ ਨੁਕਸਾਨ ਹੋਇਆ। ਅਸੀਂ ਉਹਨਾਂ ਨੂੰ ਕਹੀ ਜਾਂਦੇ ਹਾਂ ਕਿ ਤਨਖਾਹਾਂ ਦਿਓ, ਤਨਖਾਹ ਕਿੱਥੋਂ ਦੇਣਗੇ? ਉਹ ਤਨਖਾਹ ਤਾਂ ਹੀ ਦੇਣਗੇ ਨਾ ਜੇ ਉਹਨਾਂ ਦੇ ਪੱਲੇ ਕੁਛ ਹੋਊਗਾ। ਛੋਟੀਆਂ ਜਿਹੜੀਆਂ ਫੈਕਟਰੀਆਂ ਉਹਨਾਂ ਨੂੰ ਵੀ ਸਪੋਰਟ ਕਰਨ ਦੀ ਜ਼ਰੂਰਤ ਆ। ਸਭ ਤੋਂ ਜਿਹੜਾ ਹੇਠਲਾ ਤਬਕਾ ਉਹਨੂੰ ਵੀ ਸਪੋਰਟ ਕਰਨ ਦੀ ਜ਼ਰੂਰਤ ਹੈ। ਖਾਸ ਤੌਰ ਤੇ ਜਿਹੜਾ ਮਿਡਲ ਕਲਾਸ ਹੈ ਉਹਨੂੰ ਵੀ ਸਪੋਰਟ ਕਰਨ ਦੀ ਜ਼ਰੂਰਤ ਆ। ਜਿੰਨੀ ਜ਼ਿਆਦਾ ਸਪੋਰਟ ਕਰ ਲੂਗੇ ਉਨਾ ਹੀ ਫਾਇਦਾ ਹੋਊਗਾ। ਕਿਉਂਕਿ ਇੱਕ ਚੀਜ਼ ਜਿਹੜੀ ਮੈਂ ਵਾਰ-ਵਾਰ ਕਹਿੰਦਾ ਕਿ ਇੰਡੀਆ ਦੇ ਕੋਲ ਮੌਕਾ ਹੈ, ਓਪਰਚੁਨਿਟੀ ਹੈ, ਕਿਉਂਕਿ ਇਹਨਾਂ ਦੇ ਕੋਲ ਇੱਕ ਬਾਜ਼ਾਰ ਬਹੁਤ ਵੱਡਾ। ਜਿਵੇਂ ਹੀ ਇਹਨਾਂ ਦੀ ਮੈਨੂਫੈਕਚਰਿੰਗ ਸ਼ੁਰੂ ਹੋਏਗੀ, ਕਿਉਂਕਿ ਇਹ ਐਕਸਪੋਰਟ ਤੇ ਡਿਪੈਂਡ ਨਹੀਂ ਕਰਦੇ, ਐਕਸਪੋਰਟ ਪ੍ਰਭਾਵਿਤ ਹੋਣਾ ਹੀ ਹੋਣਾ ਹੈ। ਇਹ ਗੱਲ ਮੰਨ ਕੇ ਚਲੋ, ਸੰਸਾਰ ਦਾ ਐਕਸਪੋਰਟ ਜਿਹੜਾ ਉਹ ਬਹੁਤ ਜ਼ਿਆਦਾ ਇਸ ਮਾਮਲੇ ਨਾਲ ਸਫਰ ਕਰੂਗਾ। ਪਰ ਇੰਡੀਆ ਦਾ ਇੱਕ ਜਿਹੜਾ ਬਚਾਅ ਵਾਲਾ ਪੱਖ ਹੈ ਉਹ ਇਹੋ ਹੈ ਕਿ ਇਹ ਜੇ ਕੋਈ ਚੀਜ਼ਾਂ ਬਣਾਉਣਗੇ, ਮੈਨੂਫੈਕਚਰਿੰਗ ਵਧਾਉਣਗੇ ਤਾਂ ਉਹਦੇ ਵਾਸਤੇ ਇਹਨਾਂ ਦੇ ਕੋਲ ਆਪਣਾ ਬਾਜ਼ਾਰ ਹੈ ਜਿਹੜਾ ਉਹ ਮੌਸਰ ਹੈ। ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ